अस्सलाम वालेकुम, सत श्री अकाल सारे दोस्तों ਨੂੰ ਜਿਹੜੇ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ, ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਉਹਨਾਂ ਨੂੰ ਬਹੁਤ ਸਾਰਾ ਸਲਾਮ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਸਾਡੇ ਦੋਸਤ ਹੁੰਦੇ ਨੇ, ਜਿਹੜੇ ਜਿੱਥੇ ਵੀ ਦੁਨੀਆ ਤੇ ਇਸ ਵੇਲੇ ਬੈਠੇ ਸਾਨੂੰ ਸੁਣ ਰਹੇ ਹੋ। ਪਾਕਿਸਤਾਨੀ ਟਾਈਮ 7 ਵਜੇ ਅਸੀਂ ਲਾਈਵ ਲੈ ਕੇ ਆਈਦਾ, ਤੁਹਾਡਾ ਵਾਅਦਾ ਕੀਤਾ ਸੀ ਰੋਜ਼ਾਨਾ ਜਿਹੜਾ ਸੀ ਕਿ 10 ਵਜੇ ਪ੍ਰੋਗਰਾਮ ਕਰੀਦਾ ਹੈ, ਸ਼ੋਅ ਕਰੀਦਾ ਹੈ। ਡਾਕਟਰ ਦਲਵੀਰ ਪੰਨੂ ਸਾਹਿਬ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਸਿੱਖ ਹੈਰੀਟੇਜ ਬਿਯੋਂਡ ਬਾਰਡਰ, ਉਹਦੇ ਆਥਰ ਨੇ। ਉਹ ਇੱਕ ਚੈਪਟਰ ਤੇ ਗੱਲਬਾਤ ਕਰੀ ਦੀ ਆ। ਲਾਸਟ ਜਿਹੜਾ ਸਾਡਾ ਸ਼ੋਅ ਸੀ ਉਹ ਗੁਰਦੁਆਰਾ ਚੂੜਕਾਣਾ ਹੁਣ ਸੱਚਾ ਸੌਦਾ ਵੀ ਨਾਂ ਉਹਦਾ ਫਰੂਕਾਬਾਦ ਦੇ ਵਿੱਚ ਹੈ, ਉਹਦਾ ਸੈਸ਼ਨ ਸੀ ਸਾਡਾ। ਉਹਦੇ ਤੇ ਪੂਰੀ ਗੱਲਬਾਤ ਆਪਾਂ ਨਹੀਂ ਸਾ ਕਰ ਸਕੇ। 45 ਮਿੰਟ ਦਾ ਸਾਡਾ ਸੈਸ਼ਨ ਸੀ, ਉਹ 45 ਮਿੰਟ 'ਚ ਸਾਡੀ ਗੱਲਬਾਤ ਪੂਰੀ ਨਹੀਂ ਸੀ ਹੋ ਸਕੀ ਉਸ ਦਿਨ। ਸੋ ਅੱਜ ਉਹਦਾ ਦੂਸਰਾ ਸੈਸ਼ਨ ਲੈ ਕੇ ਹਾਜ਼ਰ ਹੋਇਆ। ਕੱਲ ਮੇਰੀ ਕੁਛ ਤਬੀਅਤ ਨਹੀਂ ਸੀ, ਕੁਛ ਗੜਬੜ ਹੋ ਗਈ ਸੀ, ਉਸ ਵਜ੍ਹਾ ਤੋਂ ਤੁਹਾਡੇ ਰੂਬਰੂ ਨਹੀਂ ਸਾ ਹਾਜ਼ਰ ਹੋ ਸਕੇ, ਪੇਸ਼ ਹੋ ਸਕੇ। ਸੋ ਅੱਜ ਫਿਰ ਇੱਕ ਵਾਰੀ ਤੁਹਾਡੇ ਰੂਬਰੂ ਆ ਆਪਣਾ ਪ੍ਰੋਗਰਾਮ ਲੈ ਕੇ, ਜਿਹੜਾ ਇੱਕ ਚੈਪਟਰ ਕਰੀਦਾ। ਅੱਜ ਸਾਡਾ ਪਿਛਲਾ ਸੈਸ਼ਨ 15 ਨੰਬਰ ਚੈਪਟਰ ਸੀ, ਜਿਹੜਾ 15 ਨੰਬਰ ਚੈਪਟਰ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਉਸ ਬੁੱਕ ਤੋਂ। ਸੋ ਅੱਜ ਦਾ ਦੂਜਾ ਸੈਸ਼ਨ ਅਗਲਾ ਜਿਹੜਾ ਕੁਛ ਰਹਿ ਗਿਆ ਸੀ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ, ਵਿਚਾਰ ਸਾਂਝੇ ਕਰਾਂਗੇ, ਡਾਕਟਰ ਸਾਹਿਬ ਕੋਲ ਪੁੱਛਾਂਗੇ। ਜਿੰਨੇ ਵੀ ਦੋਸਤ ਹੁਣ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਸਾਰਿਆਂ ਨੂੰ ਰਿਕੁਐਸਟ, ਬੇਨਤੀ, ਇੱਕ ਵਾਰੀ ਆਪੋ ਆਪਣੀ ਵਾਲ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਵੀਡੀਓ ਤੁਹਾਡੀ ਵਾਲ ਤੇ ਪਹੁੰਚੇਗੀ, ਸਮਝੋ ਤੁਹਾਡੇ ਘਰ ਪਹੁੰਚੇਗੀ, ਤੁਹਾਡੀ ਫੈਮਿਲੀ 'ਚ ਪਹੁੰਚੇਗੀ, ਤੁਹਾਡੇ ਦੋਸਤਾਂ ਤੱਕ ਪਹੁੰਚੇਗੀ। ਸੋ ਇਹ ਵੀਡੀਓ ਬੜੀ ਇਨਫੋਰਮੇਟਿਵ ਹੋਣ ਵਾਲੀ ਹੈ ਸਾਰਿਆਂ ਵਾਸਤੇ। ਸੋ ਜਿੰਨੇ ਵੀ ਹਿਸਟਰੀ ਦੇ ਸ਼ੌਕੀਨ ਨੇ ਪਾਕਿਸਤਾਨ ਦੇ ਵਿੱਚ, ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਤੇ ਨਜ਼ਰ ਰਹਿੰਦੀ ਆ, ਉਹਨਾਂ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਸੋ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹੁੰਦੇ ਨੇ ਡਾਕਟਰ ਦਲਵੀਰ ਪੰਨੂ। ਡਾਕਟਰ ਸਾਹਿਬ ਵੈਲਕਮ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਇਹ ਤੁਹਾਡਾ ਬਹੁਤ ਬਹੁਤ ਇੱਕ ਵਾਰੀ ਫਿਰ ਤੁਸੀਂ ਮੈਨੂੰ ਪੰਜਾਬੀ ਲਹਿਰ ਦੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੰਦੇ ਹੋ ਰੋਜ਼ਾਨਾ। ਅਸੀਂ ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਕੋਲ ਜਿਹੜਾ ਇਲਮ ਦਾ ਖਜ਼ਾਨਾ ਵਾ ਉਹਦੇ ਤੋਂ ਕੁਛ ਨਾ ਕੁਛ ਅਸੀਂ ਵੀ, ਕੁਛ ਅਸ਼ਰਫੀਆਂ, ਕੁਛ ਰੁਪਈਏ, ਕੁਛ ਰੁਝਾਟ ਅਸੀਂ ਵੀ ਹਾਸਲ ਕਰ ਸਕੀਏ। ਬਿਲਕੁਲ ਜੀ, ਅਸੀਂ ਵੀ ਇੱਦਾਂ ਕਿਤੋਂ ਅੱਗੇ ਇਕੱਠਾ ਕਰਦੇ ਹਾਂ, ਅੱਗੇ ਦੇ ਅੱਗੇ ਡਿਸਪੈਂਸ ਕਰੀ ਜਾਂਦੇ ਹਾਂ। ਇਹ ਜਿਹੜੇ ਚਲਦੀ ਰਵੇ, ਇਨਫੋਰਮੇਸ਼ਨ ਦਾ ਜਿਹੜਾ ਵਹਾਅ ਆ ਉਹ ਚੱਲਦਾ ਰਹਿਣਾ ਚਾਹੀਦਾ ਜੀ। ਬਿਲਕੁਲ ਚੱਲਦਾ ਰਹਿਣਾ ਚਾਹੀਦਾ। ਮੈਂ ਸਮਝਦਾ, ਮੈਂ ਡਾਕਟਰ ਸਾਹਿਬ ਪਰਸਨਲੀ ਆਪਣੇ ਦੋਸਤਾਂ ਨੂੰ, ਜਿੰਨੇ ਵੀ ਪੰਜਾਬੀ ਲਹਿਰ ਵੇਖਦੇ, ਅਸੀਂ ਕੋਈ ਸਕਾਲਰ ਨਹੀਂ, ਕੋਈ ਹਿਸਟੋਰੀਅਨ ਨਹੀਂ, ਸਾਨੂੰ ਇੰਨਾ ਇਲਮ ਨਹੀਂ ਹੈ, ਲੇਕਿਨ ਤੁਹਾਡੀਆਂ ਗੱਲਾਂ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਲੱਭ ਜਾਂਦਾ ਤੇ ਉਹ ਲੱਭ ਕੇ ਪੱਲੇ ਪਾਉਣ ਦੀ ਵੀ ਕੋਸ਼ਿਸ਼ ਕਰੀਦੀ ਹੈ। ਸੋ ਬਹੁਤ ਸ਼ੁਕਰੀਆ, ਤੁਸੀਂ ਅੱਜ ਫਿਰ ਮੌਕਾ ਦਿੱਤਾ। ਡਾਕਟਰ ਸਾਹਿਬ ਬਹੁਤਾ ਟਾਈਮ ਨਾ ਜ਼ਾਇਆ ਕਰਦਿਆਂ ਹੋਇਆ, ਕਿਉਂਕਿ ਅਸੀਂ 45 ਮਿੰਟ ਦਾ ਸੈਸ਼ਨ ਰੱਖਿਆ, 45 ਮਿੰਟ ਦਾ ਤਾਂ ਪਤਾ ਨਹੀਂ ਲੱਗਦਾ, ਐਵੇਂ ਲੰਘ ਜਾਂਦੇ। 45 ਮਿੰਟ ਦੇ ਸੈਸ਼ਨ ਦੇ ਵਿੱਚ ਆਪਾਂ ਬਹੁਤੀਆਂ ਤੋਂ ਬਹੁਤੀਆਂ ਗੱਲਾਂ ਕਰਨੀਆਂ। ਅੱਜ ਦਾ ਚੈਪਟਰ ਸਾਡਾ 15 ਨੰਬਰ ਗੁਰਦੁਆਰਾ ਸੱਚਾ ਸੌਦਾ। ਉਹਦੇ ਕੁਝ ਗੱਲਾਂ, ਕੁਝ ਸਵਾਲ ਮੇਰੇ ਰਹਿ ਗਏ ਸਨ, ਉਹਨਾਂ ਤੇ ਅੱਜ ਦੁਬਾਰਾ ਆਪਾਂ ਗੱਲਬਾਤ ਕਰਨੀ ਹੈ। ਰਾਈਟ। ਡਾਕਟਰ ਸਾਹਿਬ ਸਾਰਿਆਂ ਨਾਲੋਂ ਪਹਿਲਾਂ ਮੇਰਾ ਜਿਹੜਾ ਕੁਐਸਚਨ ਹੈ, ਆਪਾਂ ਜਨਮ ਸਾਖੀਆਂ ਦੀ ਗੱਲ ਕੀਤੀ ਸੀ, ਰੁਪਈਆਂ ਦੀ ਕੀਤੀ ਸੀ, ਰਿਜਾਰਟ ਦੀ ਕੀਤੀ ਸੀ, ਉਹ ਉਦੋਂ ਹੈ ਸਨ, ਨਹੀਂ ਹੈ। ਜਨਮ ਸਾਖੀਆਂ ਤੇ ਆਪਾਂ ਸੁਣ ਲਈ। ਸਾਧੂਆਂ ਨੂੰ ਲੰਗਰ ਜਿਹੜਾ ਉੱਥੇ ਖਵਾਇਆ ਗਿਆ ਉਸ ਗੁਰਦੁਆਰਾ ਸਾਹਿਬ ਜਿੱਥੇ ਹੋਣਾ ਮੌਜੂਦਾ, ਉਸ ਜਗ੍ਹਾ ਦੀ ਉਦੋਂ ਤੇ ਲੰਗਰ ਖਵਾਤਾ ਬਾਬਾ ਜੀ ਆ ਕੇ। ਗੁਰਦੁਆਰਾ ਸਾਹਿਬ ਬਾਅਦ 'ਚ ਤਮੀਰ ਹੋਇਆ, ਬਾਅਦ 'ਚ ਬਣਿਆ। ਉਹਦੀ ਉਸ ਜਗ੍ਹਾ ਦੀ ਉਦੋਂ ਮੰਡੀ ਸੀ ਜਾਂ ਜਿਸ ਤਰ੍ਹਾਂ ਵੀ ਸੀ ਜਗ੍ਹਾ, ਉਹਦੀ ਨਿਸ਼ਾਨਦੇਹੀ ਕਿੰਨੇ ਕੀਤੀ, ਉਸ ਜਗ੍ਹਾ ਤੇ ਬਿਲਡਿੰਗ ਬਣਾਈ ਕਿੰਨੇ, ਇਹਦੇ ਬਾਰੇ ਤੁਹਾਨੂੰ ਤੁਹਾਡੀ ਰਿਸਰਚ ਕੀ ਦੱਸਦੀ ਹੈ? ਕੁਝ ਮਿਲਿਆ ਵੀ ਕਿੰਨੇ ਬਣਾਈ, ਕਦੋਂ ਬਣਾਈ, ਉਹ ਜਗ੍ਹਾ ਕਿੰਨੇ ਲੱਭੀ, ਇੰਤਖਾਬ ਕਿੰਨੇ ਕੀਤਾ? ਜੀ ਢਿੱਲੋਂ ਸਾਹਿਬ, ਥੈਂਕ ਯੂ। ਬਹੁਤ ਇੰਟਰਸਟਿੰਗ ਕੁਐਸਚਨ ਹੈ। ਆਪਾਂ ਹਰੇਕ ਚੈਪਟਰ ਦੇ ਵਿੱਚ ਹੀ ਆਪਣੀ ਕਿਤਾਬ ਦੇ ਇਸ ਵੇਲੇ ਜਿਹੜਾ ਆਪਾਂ ਇਸ ਕਿਤਾਬ ਦਾ ਕਹਿ ਲਓ ਵੀ 15 ਨੰਬਰ ਚੈਪਟਰ ਜਿਹਦੇ ਬਾਰੇ ਅੱਜ ਗੱਲ ਕਰ ਰਹੇ ਹਾਂ, ਆਪਾਂ ਹਰੇਕ ਚੈਪਟਰ ਦੇ ਵਿੱਚ ਇਹ ਕੋਸ਼ਿਸ਼ ਕੀਤੀ ਹੈ ਇਹ ਲੱਭਣ ਦੀ ਵੀ ਇਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਦੋਂ ਹੋਈ, ਸਟਾਰਟਿੰਗ ਕਿੱਦਾਂ ਹੋਈ, ਪਹਿਲਾਂ ਜਿਹੜੀ ਸੀ ਉਹਦੀ ਬਿਲਡਿੰਗ ਦਾ ਸਟਰਕਚਰ ਕੀ ਸੀ, ਕਿਹਨੇ ਬਣਾਈ, ਇਹ ਕਿਹੜੇ ਸਾਲ 'ਚ ਬਣਾਈ ਗਈ। ਇਹ ਵਾਲੀ ਜਿਹੜੀ ਜਗ੍ਹਾ ਹੈਗੀ ਹੈ ਗੁਰਦੁਆਰਾ ਖਰਾ ਸੌਦਾ ਜਾਂ ਗੁਰਦੁਆਰਾ ਸੱਚਾ ਸੌਦਾ, ਇਹਦੇ ਬਾਰੇ ਬਹੁਤ ਇੰਟਰਸਟਿੰਗ ਮੈਨੂੰ ਚੀਜ਼ਾਂ ਕੁਝ ਪਤਾ ਲੱਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਲਿਖੀਆਂ ਹੋਈਆਂ। ਹੁਣ ਜਿਹੜੀ ਬਾਲਾ ਜਨਮ ਸਾਖੀ ਹੈ, ਜਿਹਦੇ ਬਾਰੇ ਜਿਹੜਾ ਡਿਟੇਲ ਦਿੰਦੀ ਹੈ ਇਸ ਗੁਰਦੁਆਰਾ ਸਾਹਿਬ ਦੀ, ਇਸ ਜਗ੍ਹਾ ਦੀ, ਉਹਨੇ ਸਿਰਫ ਏਦਾਂ ਹੀ ਲਿਖਿਆ ਹੋਇਆ ਕਿ ਜਿਹੜੀ ਸੱਚਾ ਸੌਦਾ ਦੀ ਜਿਹੜੀ ਸਾਖੀ ਹੈ, ਜਿੱਥੇ ਗੁਰੂ ਸਾਹਿਬ ਨੇ ਭੋਜਨ ਛਕਾਇਆ, ਕਿ ਇੱਕ ਜੰਗਲ ਆ 12 ਕੋਸ ਗੁਰੂ ਨਾਨਕ ਸਾਹਿਬ ਦੇ ਪਿੰਡ ਤੋਂ ਦੂਰ, ਤਲਵੰਡੀ ਤੋਂ ਦੂਰ। ਉਹਨੇ ਸਿਰਫ 12 ਕੋਸ ਲਿਖਿਆ। ਹੁਣ ਕਈ ਵਾਰੀ ਕਈ ਕਹਿੰਦੇ ਆ ਕਿ 12 ਕੋਸ ਇੱਕ ਜਨਰਲ ਟਰਮ ਵੀ ਹੈਗੀ ਆ, ਡਜ਼ ਨਾਟ ਐਗਜ਼ੈਕਟਲੀ ਮੀਨ ਵੀ 12 ਕੋਹ। ਕਈ ਕਹਿੰਦੇ ਵੀ ਐਗਜ਼ੈਕਟਲੀ 12 ਕੋਹ ਹੈਗਾ,
ਇੱਕ ਕੋ ਹੁੰਦਾ ਅਬਾਊਟ 2 ਮੀਲ ਦੇ ਕਰੀਬ। ਇਹ ਆਈਡੀਆ ਸੀ, ਪਰ ਕਿਹੜੀ ਡਾਇਰੈਕਸ਼ਨ ਨੂੰ ਸੀ ਇਹ ਬਾਲਾ ਜਨਮ ਸਾਖੀ ਨੇ ਕੁਝ ਨਹੀਂ ਲਿਖਿਆ ਕਿ ਉਹ ਈਸਟ ਨੂੰ ਸੀ, ਵੈਸਟ, ਨਾਰਥ, ਸਾਊਥ, ਕਿੱਧਰ ਨੂੰ ਸੀ, ਇਹ ਡਾਇਰੈਕਸ਼ਨ ਨਹੀਂ ਲਿਖੀ। ਸਿਰਫ ਲਿਖਿਆ ਵੀ 12 ਕੋਸ ਤੇ ਜਾ ਕੇ ਜੰਗਲ ਦੇ ਵਿੱਚ ਇਹ ਜਿਹੜਾ ਸਾਰਾ ਆਪਾਂ ਸਾਖੀ ਸੁਣਾ ਕੇ ਹਟੇ ਆ ਆਪਣੀ ਜਿਹੜੀ ਪਰਸੋਂ ਦੀ ਟਾਕ ਦੇ ਵਿੱਚ, ਉਹ ਸਾਰੀ ਉਸ ਜਗ੍ਹਾ ਦੀ ਹੈਗੀ ਹੈ। ਸੋ ਉਹਦੇ ਵਿੱਚ ਕੀ ਹੁੰਦਾ ਵੀ ਹੁਣ ਕਿਹਨੇ ਉੱਥੇ ਸਟਾਰਟ ਕੀਤਾ, ਇਹ ਆਪਣੇ ਲਈ ਲੱਭਣਾ ਜ਼ਰੂਰੀ ਹੁੰਦਾ ਵੀ ਕਿਹੜੇ ਨੇ ਪਹਿਲਾਂ ਉੱਥੇ ਜਗ੍ਹਾ ਤੇ ਧਰਮਸ਼ਾਲਾ ਬਣਾਈ ਜਾਂ ਗੁਰਦੁਆਰਾ ਸਾਹਿਬ ਬਣਾਇਆ। ਹੂ ਵਾਸ ਦਾ ਪਰਸਨ ਜਿਹਨੇ ਉਹ ਜਗ੍ਹਾ ਲੋਕੇਟ ਕੀਤੀ। ਮੈਂ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਕਿਤਾਬਾਂ 'ਚ, ਮੈਨੂੰ ਕੁਝ ਨਹੀਂ ਲੱਭ ਸਕਿਆ। ਇੱਕ ਸਿਰਫ ਉਰਦੂ ਦੀ ਮੈਨੂੰ ਮੈਨੂਸਕ੍ਰਿਪਟ ਮਿਲੀ, ਉਹ ਵੀ ਜਿੱਦਾਂ ਹੱਥ ਲਿਖਤ ਹੈਗੀ ਹੈ, ਖਰੜਾ, ਛਪੀ ਨਹੀਂ ਹੈ, ਪ੍ਰਿੰਟਡ ਨਹੀਂ ਹੈ। ਮੈਂ ਆਪਣੀ ਕਿਤਾਬ 'ਚ ਉਹਦੀ ਪੂਰੀ ਡਿਟੇਲ ਲਿਖੀ ਹੈ, ਕਿੱਥੇ ਪਈ ਹੈ, ਉਹ ਇੰਗਲੈਂਡ 'ਚ ਪਈ ਹੈ। ਉਹਦੇ ਵਿੱਚੋਂ ਮੈਂ ਕੁਝ ਲਾਈਨਾਂ ਲੱਭੀਆਂ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਗੁਰੂ ਸਾਹਿਬ ਨੂੰ ਭੇਜਿਆ ਗਿਆ ਸੀਗਾ ਖਰਾ ਸੌਦਾ ਕਰਨ ਦੇ ਲਈ, ਉਹਦੇ ਵਿੱਚ ਇਹ ਲਿਖਿਆ ਨਹੀਂ ਗਿਆ ਕਿ ਇਹ ਜਗ੍ਹਾ ਐਗਜ਼ੈਕਟਲੀ ਕਿੱਥੇ ਸੀਗੀ। ਪਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇੱਕ ਸਿੱਖ ਸੀਗੇ ਇਸ ਪਿੰਡ ਦੇ, ਚੂੜਕਾਣਾ ਪਿੰਡ ਦੇ, ਜਿਨ੍ਹਾਂ ਨੂੰ ਇੱਕ ਵਾਰੀ ਕਿ ਸੁਪਨਾ ਆਇਆ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਪਿੰਡ ਦੇ ਬਾਹਰ ਟਿੱਲਾ ਹੈਗਾ ਉੱਥੇ ਭੁੱਖੇ ਸਾਧੂ ਨੂੰ ਭੋਜਨ ਛਕਾਇਆ ਸੀ, ਤੇ ਇਹ ਲੀਡ ਨੂੰ ਲੈ ਕੇ ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਮੁੜ ਕੇ ਜਿਹੜਾ ਇਹ ਗੁਰਦੁਆਰਾ ਸਾਹਿਬ ਸੀ ਇਹਦੀ ਸਥਾਪਨਾ ਇਸ ਉੱਚੇ ਟਿੱਲੇ ਦੇ ਉੱਤੇ ਕਰ ਦਿੱਤੀ, ਜਿਹੜਾ ਕਿ ਪਿੰਡ ਚੂੜਕਾਣਾ ਦੇ ਬਾਹਰ ਸੀ। ਸੋ ਇਹ ਮੈਂ ਜਿਹੜਾ ਤੁਹਾਨੂੰ ਕੋਟ ਦਿੱਤਾ, ਇਹ ਉਰਦੂ ਦਾ ਇੱਕ ਹੱਥ ਲਿਖਤ ਖਰੜਾ ਹੈਗਾ ਜਿਹਦੀ ਮੈਂ ਡਿਟੇਲ, ਪੇਜ ਨੰਬਰ ਕਿੱਥੇ ਪਿਆ ਹੈ ਉਹਦੇ ਵਿੱਚ ਦਿੱਤਾ। ਪਰ ਅਦਰਵਾਈਜ਼ ਆਈ ਕੁਡ ਨਾਟ ਫਾਈਂਡ ਐਨੀ ਇਨਫੋਰਮੇਸ਼ਨ ਇਨ ਸਮ ਅਦਰ ਟੈਕਸਟ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਸਟਾਰਟਿੰਗ ਕਦੋਂ ਹੋਈ ਹੈ। ਮੁੜ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ, ਜਿੱਦਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ, ਇੱਥੇ ਮਤਲਬ ਉਹਨਾਂ ਦੀ ਜਿਹੜੀ ਹੈਗੀ ਐਂਟਰੀ ਆਉਣ ਲੱਗ ਪੈਂਦੀ ਹੈ ਕਿ ਉਹਨਾਂ ਨੇ 2176 ਕਨਾਲ ਜਿਹੜੀ ਜ਼ਮੀਨ ਸੀਗੀ ਇੱਥੇ ਤੇ ਨਾਲ 10 ਮਰਲੇ ਦਿੱਤੀ ਸੀ ਚੂੜਕਾਣਾ ਪਿੰਡ ਤੋਂ, ਤੇ 211 ਕਨਾਲ ਦਿੱਤੀ ਸੀਗੀ ਨੇੜੇ ਪਿੰਡ ਹੈਗਾ ਹਰਦੋ ਬੰਦੋਕੇ, ਤੇ ਨਾਲ ਉੱਥੋਂ ਉਹਨਾਂ ਨੇ ਹੋਰ 2 ਮਰਲੇ ਦਾ ਦੁਹੜਤਾ ਖੂਹ ਜਿਹੜਾ ਪਾਣੀ ਵਾਲਾ ਖੂਹ ਸੀ ਉਹ ਵੀ ਦਿੱਤਾ ਸੀ। ਇਹ ਗੁਰੂ ਕਾ ਲੰਗਰ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੰਟਰੀਬਿਊਸ਼ਨ ਸਿੱਖ ਸਮੇਂ ਦੇ ਦੌਰਾਨ ਹੈਗੀ। ਮੁੜ ਕੇ ਇੱਥੇ ਸੀਗੇ ਆਪਣੇ ਭਾਈ ਕਿਰਪਾ ਰਾਮ ਜੀ, ਉਹਨਾਂ ਨੇ 1843 ਦੇ ਵਿੱਚ ਇੱਕ ਪੱਕੀ ਬਿਲਡਿੰਗ ਬਣਾਈ, ਜਿਸ ਕਰਕੇ ਜਿਹੜੀ ਇਹ ਧਰਮਸ਼ਾਲਾ ਸੀ। ਮਹਾਰਾਜਾ ਦਾ ਕੀ ਨਾਮ? ਇਹ ਭਾਈ ਕਿਰਪਾ ਰਾਮ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀ ਗੱਲ ਹੈ, ਮਤਲਬ ਉਹਨਾਂ ਦੀ ਡੈਥ ਤੋਂ 4 ਸਾਲ ਬਾਅਦ ਇੱਥੇ ਭਾਈ ਕਿਰਪਾ ਰਾਮ ਜੀ ਹੋਏ ਆ। ਇੱਕ ਕਿਰਪਾ ਰਾਮ, ਹਾਂਜੀ ਕਿਰਪਾ ਰਾਮ, ਉਹਨਾਂ ਨੇ ਇੱਥੇ ਧਰਮਸ਼ਾਲਾ ਬਣਾਈ, ਜਿਸ ਕਰਕੇ ਇਹਦਾ ਨਾਮ ਮਸ਼ਹੂਰ ਹੋਇਆ ਕਿਰਪਾ ਰਾਮ ਵਾਲੀ। ਇਹ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਅਟੈਚ ਜਗ੍ਹਾ ਸੀ ਉੱਥੇ ਧਰਮਸ਼ਾਲਾ ਵੱਡੀ ਬਣਾਈ। ਇਵੈਂਚੁਅਲੀ ਜਦੋਂ ਫਿਰ 1880s 1890s ਇੱਥੇ ਨਹਿਰਾਂ ਆ ਗਈਆਂ, ਇਹ ਇਲਾਕਾ ਬਹੁਤ ਜ਼ਿਆਦਾ ਕਹਿ ਲਓ ਵੀ ਅਟਰੈਕਟਿਵ ਹੋ ਗਿਆ। ਬਹੁਤ ਸਾਰੇ ਸਿੱਖ ਫੈਮਿਲੀ ਜਿਹੜੀਆਂ ਸੀ ਉਹ ਈਸਟਰਨ ਪੰਜਾਬ ਤੋਂ ਇੱਧਰ ਜਿਹੜੀਆਂ ਸ਼ਿਫਟ ਹੋ ਗਈਆਂ। ਇੱਧਰ ਆਲਰੇਡੀ ਵਿਰਕ ਰਹਿੰਦੇ ਸੀਗੇ ਪਹਿਲਾਂ, ਸੋ ਵਿਰਕ ਫੈਮਲੀਆਂ ਦੀ ਕਾਫੀ ਇਸ ਏਰੀਆ 'ਚ ਮਾਈਗ੍ਰੇਸ਼ਨ ਹੋਰ ਹੋਈ 1880 1890 ਦੇ ਵਿੱਚ। ਉਸ ਤੋਂ ਬਾਅਦ ਗੁਰਦੁਆਰਾ ਖਰਾ ਸੌਦਾ ਜਾਂ ਗੁਰਦੁਆਰਾ ਸੱਚਾ ਸੌਦਾ ਬਹੁਤ ਇੱਕ ਪਪੂਲਰ ਸ਼ਰਾਈਨ ਬਣ ਗਿਆ ਇਸ ਇਲਾਕੇ ਦਾ। ਇਹ ਜਿਹੜੀ ਨਿਊ ਇਕਨੋਮਿਕ ਪ੍ਰੋਗਰੈਸ ਇਸ ਇਲਾਕੇ ਦੀ ਹੋਈ ਉਸ ਤੋਂ ਬਾਅਦ। ਜੀ ਡਾਕਟਰ ਸਾਹਿਬ। ਅੱਛਾ, ਇਹਦੇ 'ਚ ਡਾਕਟਰ ਸਾਹਿਬ ਇੱਕ ਹੋਰ ਵੀ ਆ ਕਿ ਜਿਹੜੀ ਨਿਸ਼ਾਨਦੇਹੀ ਦੀ ਆਪਾਂ ਗੱਲ ਕਰਦੇ ਹਾਂ, ਇਸ ਤੋਂ ਥੋੜਾ ਹੀ ਦੂਰ ਹੈ ਗੁਰਦੁਆਰਾ ਸੱਚਖੰਡ। ਜੀ ਬਿਲਕੁਲ। ਉਹਦੇ ਨਿਸ਼ਾਨਦੇਹੀ ਉਹਦੇ ਨਾਲ ਵੀ ਰਸਤੇ 'ਚ ਜਾਂਦਿਆਂ ਦੱਸਿਆ ਜਾਂਦਾ, ਰਸਤੇ 'ਚ ਜਾਂਦੇ ਸਨ ਤੇ ਉਹ ਸੱਚਖੰਡ ਵਾਲੀ ਜਗ੍ਹਾ ਤੇ ਬੈਠੇ ਸਨ। ਤੇ ਇਹਦਾ ਮਤਲਬ ਹੈ ਵੀ ਉਹ ਜਦੋਂ 1-2 ਕਿਲੋਮੀਟਰ ਦਾ ਫਾਸਲਾ ਵਾ ਉਹਦੇ ਤੋਂ ਗੁਰਦੁਆਰਾ ਸੱਚਾ ਸੌਦਾ ਤੋਂ ਸੱਚਖੰਡ ਦਾ, ਤੇ ਉਹ ਰਸਤਾ ਉਹੀ ਬਣਦਾ, ਜਗ੍ਹਾ ਐਗਜ਼ੈਕਟ ਉਹੀ ਆ। ਜੀ ਉਹਦਾ ਮਤਲਬ ਇਹ ਹੈ ਵੀ ਉਹ ਕਿੰਨਾ ਨੇੜੇ ਹੈਗਾ ਗੁਰਦੁਆਰਾ ਸਾਹਿਬ, ਉਹ ਮਾਨਾਵਾਲਾ ਜਿਹੜਾ ਤੁਸੀਂ ਗੁਰਦੁਆਰਾ ਕਹਿ ਰਹੇ ਹੋ, ਵੈਸੇ ਅਸੀਂ ਉਹਨੂੰ ਮਾਨਾਵਾਲਾ 'ਚ ਕਹਿੰਦੇ ਆ, ਪਰ ਹੈਗਾ ਬਿਲਕੁਲ ਇਹਦੇ ਨੇੜੇ ਹੀ ਹੈ। ਉੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਇੱਕ ਹੋਰ ਸਾਖੀ ਵੀ ਹੈਗੀ ਹੈ ਕਿ ਉੱਥੇ ਆਪਾਂ ਨੂੰ ਅਲੱਗ ਚੈਪਟਰ 'ਚ ਵੈਸੇ ਕਵਰ ਕਰਾਂਗੇ। ਉੱਥੇ ਕੋਈ ਆਪਣੇ ਖੋਤੇ ਦੇ ਉੱਤੇ ਵਪਾਰੀ ਜਾਂਦਾ ਸੀਗਾ, ਉਹ ਅਲੱਗ ਸਾਖੀ ਹੈਗੀ ਹੈ, ਪਰ ਉਹਦੀ ਲੋਕੇਸ਼ਨ ਇਹਦੇ ਬਿਲਕੁਲ ਨੇੜੇ ਹੈਗੀ ਹੈ। ਸੋ ਇਟ ਡਜ਼ ਮੇਕ ਸੈਂਸ ਵੀ ਇਹ ਜਿਹੜੀ ਲੋਕੇਸ਼ਨ ਹੈ ਇਹ ਸਹੀ ਹੈ। ਕਈ ਵਾਰੀ ਇਦਾਂ ਵੀ ਹੁੰਦਾ ਢਿੱਲੋਂ ਸਾਹਿਬ, ਜਦੋਂ ਕਿ ਬਹੁਤ ਵੱਡਾ ਗੁਰਦੁਆਰਾ ਸਾਹਿਬ ਐਸਟੈਬਲਿਸ਼ ਹੋ ਜਾਂਦਾ, ਜਿਵੇਂ ਗੁਰਦੁਆਰਾ ਖਰਾ ਸੌਦਾ ਸੱਚਾ ਸੌਦਾ ਐਸਟੈਬਲਿਸ਼ ਹੋ ਗਿਆ, ਉਹਦੇ ਨੇੜੇ ਤੇੜੇ ਜਿਹੜੇ ਹੈਗੇ ਕੁਝ ਹੋਰ ਲੋਕਾਂ ਨੂੰ ਪਤਾ ਲੱਗਦਾ ਵੀ ਹਾਂਜੀ ਗੁਰੂ ਸਾਹਿਬ ਦਾ ਇੱਥੇ ਵੀ ਸਟਾਪ ਸੀਗਾ। ਸੋ ਇਦਾਂ ਵੀ ਹੌਲੀ ਹੌਲੀ ਕਰਕੇ ਜਿਹੜੇ ਹੈਗੇ ਆ ਇਹ ਇਤਿਹਾਸਿਕ ਸਥਾਨ ਜਿਹੜੇ ਸੀ ਦੇ ਸਟਾਰਟਡ ਇਰਪਟਿੰਗ। ਇਹ 16ਵੀਂ 17ਵੀਂ ਸੈਂਚੁਰੀ ਦੇ ਵਿੱਚ ਇਦਾਂ ਬਹੁਤ ਜ਼ਿਆਦਾ ਜਗ੍ਹਾ ਸੀ। ਉਹ ਗੁਰੂ ਸਾਹਿਬ ਦੀਆਂ ਜਦੋਂ ਲੋਕਾਂ ਨੇ ਮੁੜ ਕੇ ਜਗ੍ਹਾ ਲੱਭੀਆਂ ਕਿ ਇੱਥੇ ਸਟਾਪ ਹੋਇਆ ਸੀ, ਇੱਥੇ ਕੋਈ ਸਾਖੀ ਹੋਈ ਸੀ, ਦੈਟਸ ਹਾਊ ਦਾ ਗੁਰਦੁਆਰਾ ਵਾਸ ਆਲਸੋ
ਕਹਿ ਲਓ ਵੀ ਉਹਨਾਂ ਦੀ ਜਿਹੜੀ ਹੈ ਇੰਪਰੂਵਮੈਂਟ ਜਾਂ ਜਿਹੜਾ ਉਹਨਾਂ ਦਾ ਵਧਾਅ ਸੀ ਉਹ ਅੱਗੇ ਕੀਤਾ ਗਿਆ ਸੀ। ਅੱਛਾ ਡਾਕਟਰ ਸਾਹਿਬ, ਇਸ ਤੋਂ ਬਾਅਦ ਆ ਜਾਂਦੀ ਆ ਜਿਹੜੀ ਜਿੱਥੇ ਗੁਰਦੁਆਰਾ ਸਾਹਿਬ ਹੈ ਉਹਦੇ ਲਾਗੇ ਬਿਲਕੁਲ ਅਸੀਂ ਵਿਜ਼ਿਟ ਵੀ ਕੀਤਾ, ਜਬਰਾ ਪਿੰਡ ਆ, ਜਿਵੇਂ ਭੁੱਲਦਾ ਨਹੀਂ ਤੇ ਕਰਤਾਰ ਸਿੰਘ ਚੱਬਰ ਹੋਣਾ ਦਾ ਪਿੰਡ। ਸੋ ਉਹਨਾਂ ਦਾ ਇਸ ਗੁਰਦੁਆਰਾ ਸਾਹਿਬ ਨਾਲ ਕੋਈ ਕਨੈਕਸ਼ਨ ਹੈ ਸੀ, ਕੋਈ ਆਉਣ ਜਾਣ, ਕਿਉਂਕਿ ਇਲਾਕਾ ਉਹਨਾਂ ਦਾ ਬਣਦਾ ਸੀ, ਉਹਨਾਂ ਦਾ ਕੋਈ ਕਨੈਕਸ਼ਨ ਤੁਹਾਨੂੰ ਕੋਈ ਮਿਲਿਆ? ਡਾਕਟਰ ਸਾਹਿਬ ਬਿਲਕੁਲ ਮੇਰਾ ਖਿਆਲ ਡਾਕਟਰ ਸਾਹਿਬ ਦੀ ਲਾਈਨ ਡ੍ਰੌਪ ਹੋ ਗਈ ਹੈ। ਡਾਕਟਰ ਸਾਹਿਬ ਜਿਵੇਂ ਹੀ ਹਾਜ਼ਰ ਹੁੰਦੇ ਨੇ ਉਨੀ ਦੇਰ ਅਸੀਂ ਦੁਬਾਰਾ ਤੁਹਾਨੂੰ ਡਾਕਟਰ ਸਾਹਿਬ ਦੇ ਰੂਬਰੂ ਕਰਾਵਾਂਗੇ। ਸੋ ਜਿਹੜੇ ਦੋਸਤ ਹੁਣ ਜੁੜੇ ਨੇ ਸਾਡੇ ਨਾਲ, ਇਹਨਾਂ ਨੂੰ ਰਿਕੁਐਸਟ ਕਰਾਂਗਾ ਇੱਕ ਵਾਰੀ ਸਾਡੀ ਵੀਡੀਓ ਅੱਜ ਦੀ ਜਿਹੜੀ ਅਸੀਂ ਕਰ ਰਹੇ ਹਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਰੋਜ਼ਾਨਾ ਇਸ ਟਾਈਮ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ, ਇਹ ਸ਼ੋਅ ਸੈਸ਼ਨ ਵਧੀਆ ਲੱਗਦਾ ਹੈ। ਜੇ ਵਧੀਆ ਲੱਗਦਾ ਤੇ ਸ਼ੇਅਰ ਜ਼ਰੂਰ ਕਰਿਓ। ਕਿਤਾਬ ਖਰੀਦਣਾ ਨਾ ਭੁੱਲਿਓ, ਕਿਉਂਕਿ ਰਮਜ਼ਾਨ ਮੁਬਾਰਕ ਦਾ ਮਹੀਨਾ ਪਾਕਿਸਤਾਨ ਦੇ ਵਿੱਚ, ਜੇ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਮੈਂ ਗੱਲ ਥੋੜੀ ਜਿਹੀ ਕੰਪਲੀਟ ਕਰ ਲਾਂ। ਪਾਕਿਸਤਾਨ ਦੇ ਵਿੱਚ ਈਦ ਆਉਣ ਵਾਲੀ ਆ, 12 ਦਿਨ ਰਹਿੰਦੇ ਨੇ। ਜਿਹੜੇ ਦੋਸਤ ਸਮਝਦੇ ਆ ਕਿ ਅਸੀਂ ਇਸ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੁੰਦੇ ਹਾਂ, ਸੋ ਜਿਹੜੇ ਬਾਹਰ ਬੈਠੇ ਆ, ਇੰਡੀਆ ਬੈਠੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਦੁਬਈ, ਜਿੱਥੇ ਬੈਠੇ ਨੇ, ਹੁਣ ਪਾਕਿਸਤਾਨ ਦੇ ਵਿੱਚ ਕਿਸੇ ਨਾ ਕਿਸੇ ਰਾਹੀਂ ਉਹਨਾਂ ਦਾ ਕਨੈਕਸ਼ਨ ਜ਼ਰੂਰ ਹੈ। ਉਹ ਦੋਸਤ ਈਦ ਤੇ ਉਹਨਾਂ ਨੂੰ, ਸਾਡਾ ਜਿਹੜੇ ਹਿਸਟਰੀ ਦੇ ਸਟੂਡੈਂਟ ਜਿਹੜੇ ਇੱਥੇ ਰਿਸਰਚ ਕਰਦੇ ਨੇ, ਉਹਨਾਂ ਤੱਕ ਜਿਹੜੀਆਂ ਕਿਤਾਬਾਂ ਪਹੁੰਚਾਓ, ਉਹਨਾਂ ਨੂੰ ਗਿਫਟ ਦੇ ਤੌਰ ਤੇ ਪਹੁੰਚਾਓ। ਜ਼ਿਆਦਾ ਵੱਡੀ ਕਾਸਟ ਨਹੀਂ ਹੈ, 6000 ਪਾਕਿਸਤਾਨੀ ਦੀ ਤਕਰੀਬਨ ਬੁੱਕ ਬਣਦੀ ਹੈ। ਸੋ ਉਹਦੇ ਲਈ ਮੈਂ ਡਿਸਕ੍ਰਿਪਸ਼ਨ 'ਚ ਈਮੇਲ ਆਈਡੀ ਵੀ ਛੱਡਦਾ, ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ। ਡਾਇਰੈਕਟ ਪਬਲਿਸ਼ਰ ਜਾਂ ਨਕਵੀ ਸਾਹਿਬ ਨੇ, ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ। ਸੋ ਇਹਦੇ ਤੇ ਤੁਸੀਂ ਜਿਹੜੇ ਦੋਸਤਾਂ ਨੂੰ ਆਪਣੇ ਪਾਕਿਸਤਾਨ ਦੇ ਵਿੱਚ ਨੇ, ਜੇ ਉਹਨਾਂ ਨਾਲ ਸਾਂਝ ਵਧਾਉਣਾ ਚਾਹੁੰਦੇ, ਤਾਂ ਮੇਰਾ ਖਿਆਲ ਹੈ ਬੈਸਟ ਮੌਕਾ ਵਾ ਈਦ ਤੇ ਤੁਸੀਂ ਉਹਨਾਂ ਨੂੰ ਕਿਤਾਬਾਂ ਤੋਹਫਾ ਦਿਓ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਰੀਅਲੀ ਐਪਰੀਸ਼ੀਏਟ ਇਟ। ਔਰ ਮੈਂ ਵੀ ਆਪਣੇ ਕੁਛ ਇੱਥੇ ਦੋਸਤ ਹੈਗੇ ਆ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਐਕਚੁਅਲੀ ਉਪਰਾਲਾ ਕੀਤਾ ਹੈ ਕਿ ਇਸ ਕਿਤਾਬ ਨੂੰ ਪਾਕਿਸਤਾਨ ਦੇ ਵਿੱਚ ਬਤੌਰ ਗਿਫਟ ਦੇ ਤੌਰ ਤੇ ਦਿੱਤਾ ਜਾਵੇ। ਔਰ ਸਾਡੇ ਕੋਲ ਆਲਰੇਡੀ ਕੁਝ ਪਾਕਿਸਤਾਨ ਦੇ ਦੋਸਤਾਂ ਦੀ ਲਿਸਟ ਵੀ ਬਣਾਈ ਹੈ। ਮੈਨੂੰ ਜਰਮਨੀ ਤੋਂ ਬਲਵਿੰਦਰ ਸਿੰਘ ਢਿੱਲੋਂ, ਉਹਨਾਂ ਨੇ 10 ਕਿਤਾਬਾਂ ਦਾ ਪੈਸੇ ਕਿਸੇ ਭਿਜਵਾ ਦਿੱਤੇ ਉੱਥੇ ਇੱਕ ਦੋਸਤ ਨੂੰ, ਉਹਨਾਂ ਦੇ ਰਾਹੀਂ ਕਿਤਾਬਾਂ ਮੇਰੇ ਕੋਲ ਪਹੁੰਚ ਰਹੀਆਂ 10। ਮੈਂ ਜਿਹੜੇ ਸਟੂਡੈਂਟ ਸਮਝਦਾ ਉਹਨਾਂ ਤੱਕ ਜ਼ਰੂਰ ਦੇ ਕੇ ਆਵਾਂਗਾ। ਇਸੇ ਤਰ੍ਹਾਂ ਸਾਰੇ ਜਿਹੜੇ ਦੋਸਤ ਜਿਹੜੇ ਆ ਉਹ ਅਗਰ ਇਸ ਮੌਕੇ ਦਾ ਨਾਦਰ ਫਾਇਦਾ ਚੁੱਕਣਾ ਚਾਹੁਣ ਤਾਂ ਚੁੱਕ ਸਕਦੇ। ਡਾਕਟਰ ਸਾਹਿਬ, ਸਵਾਲ ਮੇਰਾ ਕਰਤਾਰ ਸਿੰਘ ਚੱਬਰ ਵਾਲਾ, ਕਿਉਂਕਿ ਟਾਈਮ ਸ਼ਾਰਟ ਹੈ, ਫਿਰ ਵਿੱਚ ਸੌਰੀ, ਆਪਣਾ ਕੁਐਸਚਨ ਦੁਬਾਰਾ ਰਿਪੀਟ ਕਰਿਓ। ਐਕਚੁਅਲੀ ਮੈਨੂੰ ਥੋੜਾ ਬਾਹਰ ਕੈਮਰੇ ਤੋਂ ਦੂਰ ਜਾਣਾ ਪੈ ਗਿਆ ਸੀ। ਮੈਂ ਕਿਹਾ ਸੀ ਇਸ ਇਲਾਕੇ ਤੋਂ ਨੇ ਬਿਲੋਂਗ ਕਰਦੇ, ਜਬਰਾ ਪਿੰਡ ਅਸੀਂ ਵੀ ਵਿਜ਼ਿਟ ਕਰ ਗਏ, ਦੀ ਵੀਡੀਓ ਵੀ ਪਾਈ, ਕਰਤਾਰ ਸਿੰਘ ਚੱਬਰ ਉਹਨਾਂ ਦਾ ਇਲਾਕਾ, ਉਹ ਇਸ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਕਨੈਕਸ਼ਨ? ਹਾਂਜੀ, ਕਰਤਾਰ ਸਿੰਘ ਚੱਬਰ ਜੀ ਉਹਨਾਂ ਦਾ ਬਹੁਤ ਵੱਡਾ ਕਨੈਕਸ਼ਨ ਹੈਗਾ ਇਸ ਜਗ੍ਹਾ ਦੇ ਨਾਲ, ਕਿਉਂਕਿ ਇਹੀ ਇਹਨਾਂ ਦਾ ਇਲਾਕਾ ਸੀਗਾ। ਕਰਤਾਰ ਸਿੰਘ ਚੱਬਰ ਜੀ ਦੀ ਜਿਹੜੀ ਸਾਰਾ ਸੰਘਰਸ਼ ਦਾ ਟਾਈਮ ਹੈਗਾ, ਉਹ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਹਿਸਟਰੀ ਹੈ ਬਹੁਤ ਜੁੜਦੀ ਹੈ। ਕਿਉਂਕਿ ਆਪਣਾ ਟੌਪਿਕ ਗੁਰਦੁਆਰਾ ਸੱਚਾ ਸੌਦਾ ਤੇ ਹੈ, ਸੋ ਮੈਂ ਕਰਤਾਰ ਸਿੰਘ ਚੱਬਰ ਜੀ ਦੀ ਫੁੱਲ ਲਾਈਫ ਦੀ ਡਿਟੇਲਸ ਤਾਂ ਨਹੀਂ ਜਾਊਂਗਾ, ਪਰ ਇਸ ਗੁਰਦੁਆਰਾ ਦੇ ਸੰਦਰਭ ਦੇ ਵਿੱਚ ਮੈਂ ਕੁਝ ਜਿਹੜੀਆਂ ਗੱਲਾਂ ਹੈਗੀਆਂ ਤੁਹਾਡੇ ਨਾਲ ਉਹਨਾਂ ਦੇ ਜ਼ਰੂਰ ਜਿਹੜੀਆਂ ਹੈਗੀਆਂ ਸਾਂਝੇ ਕਰ ਦੇਣਾ ਆਪਣੀ ਕਿਤਾਬ ਦੇ ਵਿੱਚੋਂ। ਇਹ ਸਭ ਤੋਂ ਪਹਿਲਾਂ 1917 ਦੇ ਵਿੱਚ ਭਾਈ ਕਰਤਾਰ ਸਿੰਘ ਚੱਬਰ ਜੀ ਨੇ ਇੱਥੇ ਜਿਹੜਾ ਹੈਗਾ ਜੋੜ ਮੇਲਾ ਕਰਵਾਇਆ ਸੀ। ਉੱਥੇ ਇੱਕ ਕਮੇਟੀ ਬਣਾਈ ਤੇ ਉਹਨਾਂ ਨੇ ਸਕੂਲ ਦੇ ਨਾਲ ਇੱਕ ਖਾਲੀ ਬਿਲਡਿੰਗ ਸੀਗੀ, ਉੱਥੇ ਗੁਰਦੁਆਰੇ ਦੇ ਨਾਲ ਇੱਕ ਖਾਲੀ ਬਿਲਡਿੰਗ ਸੀ ਜਿੱਥੇ ਉਹਨਾਂ ਨੇ ਸਕੂਲ ਖੁਲਵਾਇਆ। ਇੱਕ ਦਿਨ ਕੀ ਹੋਇਆ ਵੀ ਉੱਥੇ ਜਿਹੜਾ ਹੋਸਟਲ ਸੀਗਾ, ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਖਾਲੀ ਬਿਲਡਿੰਗ ਸੀ ਜਿੱਥੇ ਉਹਨਾਂ ਨੇ ਸਕੂਲ ਖੁਲਵਾਇਆ, ਉਹਦੇ ਨਾਲ ਹੋਸਟਲ ਸੀ। ਉੱਥੇ ਜਿਹੜੇ ਲੜਕੇ ਸੀਗੇ ਉੱਥੇ ਦੇ, ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ। ਉੱਥੋਂ ਗੱਲ ਸ਼ੁਰੂ ਹੋਈ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਮਹੰਤ ਸੀ ਉਸ ਵੇਲੇ ਦੇ, ਉਹਨਾਂ ਨੇ ਕਿਹਾ ਵੀ ਪ੍ਰਸ਼ਾਦ ਦਿੱਤਾ ਤੇ ਬੱਚਿਆਂ ਨੇ ਪ੍ਰਸ਼ਾਦ ਲੈਣ ਤੋਂ ਨਾ ਕਰਤੀ, ਕਿਉਂਕਿ ਉੱਥੇ ਕੁਝ ਤਸਵੀਰਾਂ ਇਹੋ ਜਿਹੀਆਂ ਪਈਆਂ ਸੀ ਅੰਦਰ, ਭਾਈ ਬਾਲਾ, ਭਾਈ ਮਰਦਾਨਾ ਜਾਂ ਗੁਰੂ ਨਾਨਕ ਸਾਹਿਬ, ਉਹ ਮਤਲਬ ਸਜਾ ਕੇ ਤਸਵੀਰਾਂ ਰੱਖੀਆਂ ਹੋਈਆਂ ਸੀ, ਏਦਾਂ ਜਿੱਦਾਂ ਮੂਰਤੀ ਪੂਜਾ ਹੁੰਦੀ ਹੈ, ਬੁੱਤ ਪੂਜਾ ਹੁੰਦੀ ਹੈ। ਇਸ ਕਰਕੇ ਜਿਹੜੇ ਬੱਚੇ ਸੀ ਉਹਨਾਂ ਨੇ ਲਾਈਕ ਨਹੀਂ ਕੀਤਾ ਵੀ ਇਹ ਸਹੀ ਤਰੀਕਾ ਨਹੀਂ ਹੈਗਾ ਸਿੱਖ ਫਿਲਾਸਫੀ ਦਾ ਜਾਂ ਸਿੱਖ ਰਹਿਤ ਮਰਿਆਦਾ ਦਾ। ਸੋ ਉਹਨਾਂ ਨੇ ਕਿਹਾ ਚਲੋ ਵੀ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਮਹੰਤ ਦੇ ਨਾਲ ਉਹਨਾਂ ਦਾ ਝਗੜਾ ਹੋ ਗਿਆ। ਬੱਚੇ ਸੀ ਜਿਹੜੇ ਫਟਾਫਟ ਭੱਜ ਕੇ ਆ ਗਏ, ਭਾਈ ਕਰਤਾਰ ਸਿੰਘ ਚੱਬਰ ਜੀ ਕੋਲ ਪਹੁੰਚੇ, ਉਹਨਾਂ ਨੇ ਆ ਕੇ ਸ਼ਿਕਾਇਤ ਕੀਤੀ, ਰੋਂਦੇ ਰੋਂਦੇ ਪਹੁੰਚੇ ਤੇ ਭਾਈ ਚੱਬਰ ਜੀ ਨੇ ਉਹਨਾਂ ਨੂੰ ਮਤਲਬ ਹੌਸਲਾ ਦਿੱਤਾ ਵੀ ਕੋਈ ਨਹੀਂ, ਵੀ ਇਹ ਜਿਹੜੀ ਚੀਜ਼ ਹੈ ਇਹਨੂੰ ਮੈਂ ਉਤਲੇ ਲੈਵਲ ਤੱਕ ਜਿਹੜੀ ਹੈਗੀ ਗੱਲ ਇਹਨੂੰ ਲੈ ਕੇ ਜਾਊਂਗਾ। ਸੋ ਇਹ ਕਹਿ ਲਓ ਵੀ ਸਟਾਰਟਿੰਗ ਜੀ ਸ਼ੁਰੂਆਤ ਸੀਗੀ ਇਸ ਗੁਰਦੁਆਰਾ ਸਾਹਿਬ ਤੋਂ ਹੋਈ, ਗੁਰਦੁਆਰਾ ਸੱਚਾ ਸੌਦਾ ਤੋਂ, ਭਾਈ ਕਰਤਾਰ ਸਿੰਘ ਚੱਬਰ ਦੀ, ਜਿੱਥੋਂ ਉਹਨਾਂ ਨੂੰ ਇਹ ਜਿੱਦਾਂ ਕਹ ਲਓ ਵੀ ਹਲੂਣਾ ਆਇਆ ਤੇ ਮੁੜ ਕੇ ਉਹਨਾਂ ਨੇ ਇੱਕ ਸਿੱਖ ਐਜੂਕੇਸ਼ਨਲ ਕਾਨਫਰੰਸ ਹੁੰਦੀ ਹੈ ਜੀ ਢਿੱਲੋਂ ਸਾਹਿਬ, ਉਹ ਗੁਜਰਾਂਵਾਲੇ 'ਚ ਦੂਜੀ ਵਾਰੀ ਹੋਈ ਸੀ 1918 'ਚ। ਉੱਥੇ ਉਹਨਾਂ ਨੇ ਅਰਦਾਸ 'ਚ ਇਹ ਫੈਸਲਾ ਕੀਤਾ ਜਾਂ ਕਹੋ ਵੀ ਆਡੀਅנס ਨੂੰ ਕਿਹਾ ਵੀ ਜਿਹੜੇ ਉੱਥੇ ਚੀਫ ਖਾਲਸਾ ਦੀਵਾਨ ਦੇ ਹੋਰ ਐਕਟਿਵਿਸਟ ਆਏ ਹੋਏ ਸੀਗੇ, ਉਹਨਾਂ ਨੇ ਦੱਸਿਆ ਵੀ ਗੁਰਦੁਆਰਾ ਸੱਚਾ ਸੌਦਾ ਦੇ ਵਿੱਚ ਇਦਾਂ ਦੀਆਂ ਆਹ ਚੀਜ਼ਾਂ ਹੋ ਰਹੀਆਂ ਵੀ ਇਹ ਜਿਹੜਾ ਮਹੰਤ ਹੈਗਾ
ਇਹਨੂੰ ਕੱਢਿਆ ਜਾਵੇ। ਸੋ ਇਹ ਚੀਜ਼ ਦੀ ਜਿਹੜੀ ਕਹਿ ਲਓ ਵੀ ਸਟਾਰਟਿੰਗ ਹੈ ਉਹ ਇੱਥੋਂ ਹੁੰਦੀ ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ ਇਹਨਾਂ ਦਾ ਉਹਨਾਂ ਨੇ ਬਾਅਦ ਚ ਫਿਰ ਇਹਦੇ ਤੇ ਕੀ ਅਮਲ ਦਰਾਮਦ ਹੋਇਆ ਉਹਨਾਂ ਦੀ ਇਸ ਗੱਲ ਤੇ, ਇਸ ਮੁੱਦੇ ਤੇ ਉਹਨਾਂ ਨੇ ਕਿੱਥੇ ਕਿਸ ਲੈਵਲ ਤੱਕ ਆਪਣੀ ਗੱਲ ਲੈ ਕੇ ਫਿਰ ਉਹ ਜਿਹੜੀਆਂ ਹਟਾਈਆਂ ਗਈਆਂ ਕਿ ਨਹੀਂ ਹਟਾਈਆਂ ਗਈਆਂ? ਜੀ ਉੱਥੇ ਫਿਰ ਕੀ ਹੋਇਆ ਬਈ ਇੱਕ ਵਾਰੀ ਅਪ੍ਰੈਲ ਜਦੋਂ ਵਿਸਾਖੀ ਦਾ ਟਾਈਮ ਸੀਗਾ, ਜਦੋਂ ਆਪਣਾ ਜਲਿਆਂਵਾਲਾ ਬਾਗ ਕਾਂਡ ਵੀ ਹੋਇਆ, ਬਿਲਕੁਲ ਉਸੇ ਟਾਈਮ ਤੇ 13 ਅਪ੍ਰੈਲ 1919 ਨੂੰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਇੱਥੇ ਨਾ ਦੀਵਾਨ ਲੱਗਿਆ ਸੀ ਗੁਰਦੁਆਰਾ ਸੱਚਾ ਸੌਦਾ। ਇੱਥੇ ਭਾਈ ਕਰਤਾਰ ਸਿੰਘ ਚੱਬਰ ਤੇ ਭਾਈ ਤੇਜਾ ਸਿੰਘ ਇਹਨਾਂ ਨੇ ਕਾਫੀ ਸਪੀਚ ਦਿੱਤੀਆਂ। ਰੋਲਟ ਐਕਟ, ਉਦੋਂ ਇੰਡੀਆ 'ਚ ਰੋਲਟ ਐਕਟ ਲੱਗਾ ਹੋਇਆ ਸੀ ਅੰਗਰੇਜ਼ਾਂ ਦਾ, ਉਹਦੇ ਵਿਰੁੱਧ ਇਹਨਾਂ ਨੇ ਜਿਹੜੀਆਂ ਸੀ ਉਹ ਸਪੀਚ ਦਿੱਤੀਆਂ ਤੇ ਲੋਕਾਂ ਨੂੰ ਦੱਸਿਆ ਵੀ ਅੰਮ੍ਰਿਤਸਰ ਜਲਿਆਂਵਾਲੇ ਬਾਗ 'ਚ ਇਦਾਂ ਕਤਲੇਆਮ ਹੋਇਆ। ਜਿਹੜੇ ਲੋਕੀ ਸੀ ਉਹ ਕਾਫੀ ਖਿੱਚ ਗਏ, ਅੱਗ ਬਬੂਲੇ ਹੋ ਗਏ। ਤੇਜਾ ਸਿੰਘ ਪੁੱਚਰ ਦੀ ਗੱਲ ਕਰਦੇ ਹੋ? ਹਾਂਜੀ, ਤੇਜਾ ਸਿੰਘ ਪੁੱਚਰ ਜੀ, ਬਿਲਕੁਲ। ਇਹ ਇਸ ਇਲਾਕੇ ਦੇ ਸੀ ਤੇਜਾ ਸਿੰਘ ਪੁੱਚਰ, ਉਹਨਾਂ ਨੂੰ ਤੇਜਾ ਸਿੰਘ ਚੂੜਕਾਣਾ ਵੀ ਕਿਹਾ ਜਾਂਦਾ। ਇਹ ਇਹਨਾਂ ਦੇ ਸਾਥੀ ਰਹੇ ਆ ਇਸ ਇਲਾਕੇ ਤੋਂ। ਇਹਨਾਂ ਦੀ ਸਟਾਰਟਿੰਗ ਇੱਥੋਂ ਹੋ ਰਹੀ ਹੈ, ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸਣ ਲੱਗਾ। ਜਦੋਂ ਇਹ ਸਾਰਾ ਫਾਰਮ ਹੋਣ ਲੱਗਾ, ਇਹਨਾਂ ਨੇ ਮੁੜ ਕੇ ਫਿਰ ਇੱਥੇ ਬਣਾਇਆ ਸੀਗਾ ਅਕਾਲੀ ਦਲ ਸੱਚਾ ਸੌਦਾ ਬਾਰ। ਪਹਿਲਾ ਨਾਮ ਇਹ ਸੀ ਅਕਾਲੀ ਦਲ ਸੱਚਾ ਸੌਦਾ ਬਾਰ। ਆ ਜਿਹੜੀ ਮੈਂ ਤੁਹਾਨੂੰ ਰਿਪੋਰਟ, ਆਹ ਜਿਹੜੀ ਤੁਹਾਨੂੰ ਸਾਰੀਆਂ ਗੱਲਾਂ ਦੱਸ ਰਿਹਾ, ਇਹ ਵੀ ਹੈਗੀਆਂ। ਇਹਨਾਂ ਦੀ ਇੱਕ ਰਿਪੋਰਟ ਹੈਗੀ ਸੀ ਛਪੀ, ਅਕਾਲੀ ਦਲ ਸੱਚਾ ਸੌਦਾ ਬਾਰ ਦੀ ਰਿਪੋਰਟ ਛਪੀ ਸੀ ਇਹ 12 ਮਾਘ 1923। 1923 ਚ ਇਹਨਾਂ ਨੇ ਰਿਪੋਰਟ ਭੇਜੀ ਸੀ ਇੱਕ ਸਾਰੇ ਪੰਥ ਨੂੰ, ਓਪਨ ਚਿੱਠੀ ਜਿੱਦਾਂ ਕਹਿ ਲਓ। ਇਹ ਮੁੜ ਕੇ ਬੁੱਕ ਛਪੀ ਹੋਈ ਹੈ, ਪ੍ਰਿੰਟ ਹੋਈ ਹੈ। ਕੁਲਵਿੰਦਰ ਸਿੰਘ ਬਾਜਵਾ ਜੀ ਦੀ, ਡਾਕਟਰ ਹਰਜਿੰਦਰ ਸਿੰਘ ਦਲਗੀਰ ਜੀ ਦੀ, ਇਹਨਾਂ ਨੇ ਬੁੱਕ ਇਹ ਪ੍ਰਿੰਟ ਕਰਵਾਈ ਹੈ, ਜਿਹਦੇ ਚੋਂ ਮੈਨੂੰ ਇਹ ਮਿਲਿਆ ਤੇ ਜਿਹਨੂੰ ਮੈਂ ਆਪਣੀ ਕਿਤਾਬ ਦੇ ਵਿੱਚ ਕਾਫੀ ਕੋਟ ਕੀਤਾ। ਕਿਹੜੇ ਈਅਰ ਚ ਪ੍ਰਿੰਟ ਹੋਈ ਹੈ ਇਹ ਬੁੱਕ? ਤਾਂ ਹੁਣ ਰੀਸੈਂਟ ਪ੍ਰਿੰਟ ਹੋਈ ਹੈ, ਕੋਈ ਸਾਲ ਪਹਿਲਾਂ ਪ੍ਰਿੰਟ ਹੋਈ। ਰੀਸੈਂਟ ਨਿਊਲੀ ਪ੍ਰਿੰਟਡ ਬੁੱਕ ਹੈਗੀ ਹੈ, 2010 ਵਾਲੀ ਕਾਪੀ ਮੇਰੇ ਕੋਲ ਹੈ। ਤੇ ਵੈਸੇ ਜਿਹੜੀ ਚਿੱਠੀ ਸੀਗੀ ਇਹ 1923 12 ਮਾਘ ਨੂੰ ਲਿਖੀ ਗਈ ਹੈ ਰਿਪੋਰਟ, ਜਿਹੜੀ ਬੇਸ ਮਤਲਬ ਅਕਾਲੀ ਦਲ ਜਿਹੜਾ ਸੀ ਇਹ ਸੱਚਾ ਸੌਦਾ ਬਾਰ ਵਾਲਾ, ਉਹਨੇ ਆਪਣੀ ਸਾਰੀ ਦਾਸਤਾਨ ਉਸ ਚਿੱਠੀ ਦੇ ਵਿੱਚ ਲੋਕਾਂ ਨੂੰ, ਪੰਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ। ਸੋ ਜਦੋਂ ਉਹਨਾਂ ਨੇ ਸਪੀਚਸ ਦਿੱਤੀਆਂ, ਆਪਣੇ ਜਥੇਦਾਰ ਕਰਤਾਰ ਸਿੰਘ ਚੱਬਰ ਜੀ ਹੁਣਾਂ ਨੇ, ਨਾਲ ਸੀਗੇ ਸਰਦਾਰ ਤੇਜਾ ਸਿੰਘ ਜੀ ਹੁਣਾਂ ਨੇ। ਉਸ ਤੋਂ ਬਾਅਦ ਜਿਹੜੇ ਸੀ ਲੋਕੀ ਜਿਹੜੇ ਸੀਗੇ ਉੱਥੇ ਦੇ ਲੋਕਲ ਰਹਿਣ ਵਾਲੇ, ਉਹ ਕਹਿ ਲਓ ਵੀ ਰੋਸ ਚ ਆ ਗਏ। ਲੋਕਾਂ ਨੇ 15 ਅਪ੍ਰੈਲ ਨੂੰ, ਮਤਲਬ 2 ਦਿਨ ਬਾਅਦ ਸਾਕਾ ਜਿਹੜਾ ਜਲਿਆਂਵਾਲਾ ਬਾਗ ਹੋਇਆ, ਤੋਂ 2 ਦਿਨ ਬਾਅਦ ਲੋਕਾਂ ਨੇ ਮੰਡੀ ਚੂੜਕਾਣਾ ਨੂੰ ਥਾਊਜ਼ੈਂਡਸ ਦੀ ਗਿਣਤੀ ਚ ਘੇਰ ਲਿਆ। ਹਜ਼ਾਰਾਂ ਲੋਕੀ ਇਕੱਠੇ ਹੋ ਗਏ। ਉਹਨਾਂ ਨੇ ਜਿਹੜਾ ਰੇਲਵੇ ਟਰੈਕ ਸੀ ਉਹ ਪੱਟ ਦਿੱਤਾ ਤੇ ਜਿਹੜੀਆਂ ਤਾਰਾਂ ਸੀ ਉਹ ਕੱਟ ਦਿੱਤੀਆਂ। ਮਤਲਬ ਲੋਕਾਂ ਨੇ ਇਦਾਂ ਦਾ ਕਹਿ ਲਓ ਵੀ ਸਰਕਾਰੀ ਜਿਹੜੀ ਪ੍ਰਾਪਰਟੀ ਸੀ ਉਹਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ। 4 ਵਜੇ ਤੱਕ ਜਿਹੜਾ ਰੇਲਵੇ ਸਟੇਸ਼ਨ ਸੀਗਾ ਆਪਣਾ ਚੂੜਕਾਣਾ ਦਾ, ਉਹ ਸਾਰਾ ਜਿਹੜਾ ਰੇਲਵੇ ਸਟੇਸ਼ਨ ਸੀ ਉਹ ਸੀ ਜਿਹੜਾ ਤਹਿਸ ਨਹਿਸ ਹੋ ਗਿਆ। ਉਸੇ ਵੇਲੇ ਇਹ ਜਿਹੜਾ ਰੋਲਟ ਐਕਟ ਦੇ ਉਦਾਹਰਨ ਵੇਲੇ ਇਕੱਲਾ ਆਪਣਾ ਜਲਿਆਂਵਾਲਾ ਬਾਗ ਹੀ ਨਹੀਂ ਸੀ, ਈਵਨ ਕਸੂਰ ਦੇ ਵਿੱਚ ਵੀ ਪੁਲਿਸ ਨੇ, ਬ੍ਰਿਟਿਸ਼ ਸਰਕਾਰ ਨੇ ਕੁਝ ਤਸ਼ੱਦਦ ਲੋਕਾਂ ਦੇ ਕੀਤੇ, ਜਿਸ ਲੋਕਾਂ 'ਚ ਇਸ ਚੀਜ਼ ਦਾ ਗੁੱਸਾ ਸੀ ਬਹੁਤ। ਤੇ ਉਹਨਾਂ ਨੇ, ਪਰ ਸਰਕਾਰ ਦੀ ਜਿਹੜੀ ਰਿਪੋਰਟ ਆਈ ਉਹਦੇ ਮੁਤਾਬਕ ਉਹਨਾਂ ਨੇ ਫਿਰ 1 ਵਜੇ ਰਾਤ ਨੂੰ ਉੱਥੇ ਮਸ਼ੀਨ ਗਨਾਂ ਭੇਜੀਆਂ। ਮਤਲਬ ਪੂਰਾ ਸਿਟੀ ਨੂੰ ਕੰਟਰੋਲ ਕਰਨ ਦੇ ਲਈ ਵੱਡੇ ਲੈਵਲ ਤੇ ਜਿਹੜੇ ਫੌਜੀ ਸੀ ਉਹ ਭੇਜੇ ਗਏ, ਈਵਨ ਫਾਇਰਿੰਗ ਵੀ ਸ਼ੁਰੂ ਹੋਈ। ਇਹ ਸਾਰੀ ਇੱਥੇ ਚੂੜਕਾਣਾ ਦੀ ਸਟੋਰੀ ਹੈਗੀ ਹੈ 2 ਦਿਨ ਬਾਅਦ ਦੀ, ਆਪਣੇ ਜਲਿਆਂਵਾਲੇ ਬਾਗ ਤੋਂ ਬਾਅਦ। ਇਹ ਅਕਸਰ ਆਪਾਂ ਹਿਸਟਰੀ 'ਚ ਇਸ ਪੰਨੇ ਨੂੰ ਭੁੱਲ ਜਾਂਦੇ ਹਾਂ, ਆਪਾਂ ਜਲਿਆਂਵਾਲੇ ਬਾਗ ਦਾ ਸਾਕਾ ਉੱਥੇ ਖਤਮ ਕਰਦੇ ਨੇ, ਪਰ ਉਹ ਤੋਂ 2 ਦਿਨ ਬਾਅਦ ਉਹਦਾ ਰਿਜ਼ਲਟ ਇੱਥੇ ਦੇ ਲੋਕਾਂ ਨੇ ਕਹਿ ਲਓ ਵੀ ਪ੍ਰੋਟੈਸਟ ਕਰਕੇ ਜਿਹੜਾ ਹੈਗੇ ਉਹ ਪ੍ਰੈਜ਼ੈਂਟ ਕੀਤਾ ਸੀਗਾ। ਹੁਣ ਅਗਲੇ ਦਿਨ ਸਵੇਰਾ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਕਹਿ ਲਓ ਵੀ ਕੈਦ ਕਰ ਲਿਆ ਤੇ ਮਾਰਸ਼ਲ ਲਾ ਲਾ ਦਿੱਤਾ। ਕੁੱਲ ਅਬਾਊਟ 300 ਦੇ ਕਰੀਬ ਜਿਹੜੇ ਲੋਕੀ ਸੀ ਇੱਥੇ ਅਰੈਸਟ ਕੀਤੇ ਗਏ। ਤੇ ਜਦੋਂ ਜਿਹੜੇ ਸਰਕਾਰੀ ਦਰਬਾਰ ਸੀ ਢਿੱਲੋਂ ਸਾਹਿਬ, ਉਹਨਾਂ ਨੂੰ ਪਤਾ ਲੱਗਾ ਭਾਈ ਕਰਤਾਰ ਸਿੰਘ ਚੱਬਰ ਦਾ ਜਾਂ ਤੇਜਾ ਸਿੰਘ ਜੀ ਦਾ, ਉਹਨਾਂ ਨੂੰ ਵੀ ਫਟਾਫਟ ਅਰੈਸਟ ਕਰ ਲਈ। ਸਰਕਾਰ ਨੇ ਇਹਨਾਂ ਨੂੰ ਦੋਸ਼ੀ ਠਹਿਰਾਇਆ ਵੀ ਤੁਹਾਡੀ ਸਪੀਚ ਕਰਕੇ ਜਿਹੜੇ ਲੋਕੀ ਆ ਉਹ ਭੜਕ ਗਏ। ਮੁੜ ਕੇ ਫਿਰ 300 ਦੇ ਵਿੱਚੋਂ ਜਿਹੜੇ ਸੀਗੇ ਅਬਾਊਟ 270 ਦੇ ਕਰੀਬ, ਉਹਨਾਂ ਦੇ ਤਾਂ ਫਾਈਨ ਵਗੈਰਾ ਲਾਏ ਜਾਂ ਕੁਝ ਜੇਲ੍ਹਾਂ ਹੋਈਆਂ। ਤੇ ਜਿਹੜੇ ਬਾਕੀ ਸੀਗੇ ਅਬਾਊਟ 30 ਜਾਣੇ, ਉਹਨਾਂ ਨੂੰ ਵੱਡੀ ਜੇਲ੍ਹ ਜਿਹੜੀ ਸੀ ਲਾਹੌਰ, ਉਹਦੇ ਵਿੱਚ ਭੇਜ ਦਿੱਤਾ ਗਿਆ। ਹੁਣ ਉੱਥੇ ਜਾ ਕੇ ਜਿਹੜੀ ਲਾਹੌਰ ਜੇਲ੍ਹ ਸੀ, ਉੱਥੇ ਇਹਨਾਂ ਦਾ ਟਰਾਇਲ ਸ਼ੁਰੂ ਹੋਇਆ ਯੂਨੀਵਰਸਿਟੀ ਆਫ ਹਾਲ ਦੇ ਵਿੱਚ। ਇਹ ਜਿਹੜੇ ਐਕਟਿਵਿਸਟ ਸੀਗੇ ਇੱਥੇ ਦੇ, ਯੂਨੀਵਰਸਿਟੀ ਆਫ ਹਾਲ, ਉੱਥੇ ਇਹਨਾਂ ਦਾ ਟਰਾਇਲ ਸ਼ੁਰੂ ਹੋਇਆ। ਇੱਥੇ ਸੀ ਮਹੰਤ ਸੱਚਾ ਸੌਦੇ ਦਾ ਗੁਰਭਾਈ ਹੁੰਦੇ ਉਹਨਾਂ ਦੇ ਨਾਲ, ਜਿਹਨੂੰ ਕਹ ਲਓ ਪਾਰਟਨਰ, ਸੂਰਦਾਸ। ਹੁਣ ਇੱਕ ਨਾਮ ਆਉਂਦਾ ਹੈ ਇਹ ਹਿਸਟਰੀ ਦੇ ਵਿੱਚ, ਸੂਰਦਾਸ। ਇਹ ਗੁਰਭਾਈ ਹੈਗਾ ਇੱਥੇ ਦੇ ਮਹੰਤ ਦਾ। ਉਹਨੇ ਕੀ ਕੀਤਾ ਫਿਰ, ਜਥੇਦਾਰ ਕਰਤਾਰ ਸਿੰਘ ਚੱਬਰ ਔਰ ਸਰਦਾਰ ਤੇਜਾ ਸਿੰਘ, ਇਹਨਾਂ ਦੇ ਅਗੇਂਸਟ ਕਹਿ ਲਓ ਵੀ ਗਵਾਹੀ ਦਿੱਤੀ। ਤੇ ਇਹਨਾਂ ਵਿੱਚੋਂ ਫਿਰ ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਤੇ 6 ਨੂੰ ਡੈਥ ਸੈਂਟੈਂਸ ਹੋਈ। ਤੇ ਭਾਈ ਕਰਤਾਰ ਸਿੰਘ ਚੱਬਰ ਸੀ ਜਿਹੜੇ, ਤੇ ਨਾਲ ਭਾਈ ਤੇਜਾ ਸਿੰਘ ਸੀ,
ਇਹਨਾਂ ਨੂੰ ਵੀ ਢਿੱਲੋਂ ਸਾਹਿਬ ਸਜ਼ਾਏ ਮੌਤ ਜਿਹੜੀ ਸੀ ਉਹਦਾ ਫੈਸਲਾ ਜਿਹੜਾ ਸੀ ਇਹਦੇ ਵਿੱਚ ਇਹ ਜਿਹੜਾ ਕਾਂਡ ਹੋਇਆ ਜਿਹੜਾ ਚੂੜਕਾਣਾ ਕਾਂਡ ਸੀ ਉਹਦੇ ਵਿੱਚ ਇਹਨਾਂ ਨੂੰ ਕਹਿ ਲਓ ਵੀ ਸਜ਼ਾਏ ਮੌਤ ਦਾ ਜਿਹੜਾ ਸੀ ਉਹ ਦਿੱਤਾ ਗਿਆ। ਹੁਣ ਜਿਹੜੇ ਲੋਕੀ ਕਸੂਰ 'ਚ ਵੀ ਲੋਕਾਂ ਨੇ ਪ੍ਰੋਟੈਸਟ ਬਹੁਤ ਕੀਤਾ ਸੀ, ਉਹਨਾਂ ਨੂੰ ਤਾਂ ਕਹਿ ਲਓ ਵੀ ਫਾਂਸੀ ਲੱਗ ਗਈ। ਟਾਈਮ ਦੀ ਗੱਲ ਦੇਖੋ, ਉਹਨਾਂ ਨੂੰ ਫਾਂਸੀ ਲੱਗ ਗਈ। ਹਾਲੇ ਦੋਵਾਂ ਨੂੰ ਲੱਗੀ, ਦੋਵਾਂ ਨੂੰ ਨਹੀਂ, ਉੱਥੇ ਤੇ ਕਈ ਲੋਕੀ ਹੋਰ ਸੀਗੇ, ਮੈਨੂੰ ਨੰਬਰ ਐਗਜ਼ੈਕਟ ਪਤਾ ਨਹੀਂ, ਪਰ ਜਿਹੜੇ ਲੋਕੀ ਕਸੂਰ ਤੋਂ ਫੜੇ ਹੋਏ ਸੀਗੇ ਉਹਨਾਂ ਨੂੰ ਤਾਂ ਫਾਂਸੀ ਲੱਗ ਗਈ। ਪਰ ਇਹਨਾਂ ਨੂੰ ਕਹਿ ਲਓ ਵੀ ਟਾਈਮ ਚੰਗਾ ਸੀ, ਕਿਸਮਤ ਚੰਗੀ ਸੀ, ਹਾਲੇ ਇਹਨਾਂ ਦਾ ਬਹੁਤ ਛੇਤੀ ਨੰਬਰ ਆਉਣ ਵਾਲਾ ਸੀ। ਜਿਹੜੇ ਇਹ ਚੂੜਕਾਣ ਵਾਲੇ ਐਕਟਿਵਿਸਟ ਸੀਗਾ, ਕਿਉਂਕਿ ਇਹਨਾਂ ਨੂੰ ਸਜ਼ਾ ਜਿਹੜੀ ਸੀ ਉਹ ਮਿਲ ਚੁੱਕੀ ਸੀ, ਲਿਖਤੀ ਜਾਂ ਹੋ ਚੁੱਕੀ ਸੀ। ਉਸ ਵੇਲੇ ਇੱਕ ਹੋਰ ਸੋਸ਼ਲ ਐਕਟਿਵਿਸਟ ਹੋਇਆ, ਉਹਦਾ ਨਾਮ ਹੈ ਮਹਾਤਮਾ ਤਿਲਕ, ਉਹ ਇੰਗਲੈਂਡ 'ਚ ਹੈਗਾ। ਉਹ ਉੱਥੇ ਦੇਖਿਆ ਉਹਨੇ ਵੀ ਮਾਰਸ਼ਲ ਲਾ ਲੱਗ ਗਿਆ, ਉਹਨੇ ਅਖਬਾਰਾਂ 'ਚ ਦੇਖਿਆ, ਉਹਨੇ ਕਾਫੀ ਉੱਥੇ ਜਿਹੜੇ ਬ੍ਰਿਟਿਸ਼ ਦੇ MP MLA MPs ਹੋਣਗੇ ਉਹਨਾਂ 'ਚ ਉਹਨੇ ਕਾਫੀ ਰੌਲਾ ਰੱਪਾ ਪਾਇਆ। ਉਸ ਤੋਂ ਬਾਅਦ ਉਹਨੇ ਤਾਰਾਂ ਖੜਕਾਈਆਂ ਵਾਇਸਰਾਏ ਆਫ ਇੰਡੀਆ ਨੂੰ, ਤੇ ਵੀ ਇਹ ਕਿਹਾ ਵੀ ਜਿਹੜਾ ਇਹ ਮਾਰਸ਼ਲ ਲਾ ਆ ਵੀ ਇਹਦੇ ਵਿੱਚ ਜੋ ਮਰਜ਼ੀ ਬਾਕੀ ਕਰਿਓ, ਪਰ ਕਿਸੇ ਨੂੰ ਜਿਹੜਾ ਤੁਸੀਂ ਹੈਂਗ ਨਹੀਂ ਕਰਨਾ। ਸੋ ਉਸ ਤੋਂ ਬਾਅਦ ਕੌਨਸੀਕੁਐਂਟਲੀ ਇਹ ਜਿਹੜੇ 6 ਬੰਦੇ ਸੀਗੇ ਚੂੜਕਾਣਾ ਵਾਲੇ, ਇਹਨਾਂ ਦੀ ਜਿਹੜੀ ਇਹ ਜਿਹਨਾਂ ਨੂੰ ਸਜ਼ਾਏ ਮੌਤ ਹੋਈ ਸੀ, ਇਹ ਫਿਰ ਲਾਈਫ ਇੰਪ੍ਰਿਜ਼ਨਮੈਂਟ ਹੋ ਗਈ। ਇਹ ਹੋਈ ਜਾ ਕੇ ਜੀ 29 ਅਪ੍ਰੈਲ, ਦੇਖੋ ਕਿੰਨੀ ਛੇਤੀ ਛੇਤੀ ਕੇਸ ਸਾਰਾ ਕੁਝ ਹੋਇਆ ਫਾਸਟ। 13 ਅਪ੍ਰੈਲ ਨੂੰ ਆਪਣਾ ਜਲਿਆਂਵਾਲੇ ਬਾਗ ਧਾਕਾ ਹੋਇਆ, ਤੇ 15 ਅਪ੍ਰੈਲ ਨੂੰ ਆਹ ਇੱਥੇ ਮੁੜ ਕੇ ਸਾਰੀ ਰੈਂਸੈਕਿੰਗ ਆਫ ਦ ਸਿਟੀ ਐਂਡ ਸਭ ਕੁਝ ਹੋ ਗਈ। ਤੇ ਮੁੜ ਕੇ 29 ਅਪ੍ਰੈਲ ਨੂੰ ਹੀ ਇਹਨਾਂ ਨੂੰ ਜਿਹੜੀ ਸੀਗੀ ਇਹ ਜਿਹੜੀ ਇਹਨਾਂ ਦੀ ਸਜ਼ਾਏ ਮੌਤ ਸੀ, ਇਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਚੇਂਜ ਹੋ ਗਈ। ਤੇ 7 ਜੂਨ ਨੂੰ ਢਿੱਲੋਂ ਸਾਹਿਬ ਉਸੇ ਸਾਲ 7 ਜੂਨ ਨੂੰ ਇਹਨਾਂ ਨੂੰ ਭਾਈ ਕਰਤਾਰ ਸਿੰਘ ਝੱਬਰ ਤੇ ਭਾਈ ਤੇਜਾ ਸਿੰਘ ਦੋਹਾਂ ਨੂੰ ਕਾਲੇ ਪਾਣੀ ਭੇਜ ਦਿੱਤਾ, ਜਿਹਨੂੰ ਕਿ ਅੰਡੇਮਾਨ ਜੇਲ੍ਹ ਕਹਿੰਦੇ ਆ। ਮੁੜ ਕੇ ਫਿਰ ਉੱਥੇ ਇੱਕ ਹੋਰ ਕਮੇਟੀ ਆਈ, ਹੰਟਰ ਕਮੇਟੀ। ਹੰਟਰ ਕਮੇਟੀ ਨੇ ਕਹਿ ਲਓ ਵੀ ਉਹਨੂੰ ਲੀਨੀਐਂਸੀ ਕਹਿੰਦੇ ਆ ਵੀ, ਕੋਈ ਹੁਣ ਮੈਂ ਐਗਜ਼ੈਕਟਲੀ ਕਾਨੂੰਨੀ ਟਰਮ ਨਹੀਂ ਪਤਾ, ਕੁਛ ਵੀ ਠੀਕ ਵਿਵਹਾਰ ਕਰਕੇ ਜਾਂ ਇਹਨਾਂ ਨੂੰ ਉਹਨੂੰ ਪਤਾ ਲੱਗਾ ਹੋ ਵੀ ਇਹਨੇ ਅਕਿਊਜ਼ਡ ਨਹੀਂ ਸਕੇ। ਇਹ ਆਈ ਡੋਂਟ ਨੋ ਦ ਐਗਜ਼ੈਕਟ ਡਿਟੇਲਸ ਵੀ ਕੀ ਹੋਈਆਂ, ਪਰ ਸਿਰਫ 9 ਮਹੀਨੇ ਦੀ ਕੈਦ ਸੀ ਜਿਹੜੀ ਕੱਟ ਕੇ ਅੰਡੇਮਾਨ। ਉਸ ਤੋਂ ਬਾਅਦ ਜਿਹੜੇ ਸੀ ਇਹ ਦੋਨਾਂ ਨੂੰ ਵਾਪਸ ਛੁੱਟੀ ਦਿੱਤੀ ਗਈ ਤੇ ਇਹ ਵਾਪਸ ਕਹਿ ਲਓ ਵੀ ਠੀਕ ਹੋ ਗਿਆ ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਹ ਸਾਰੀ ਇਸ ਸਟੋਰੀ ਦੇ ਵਿੱਚ ਤੇਜਾ ਸਿੰਘ ਪੁੱਛਰ ਦਾ, ਵੈਸੇ ਤੇ ਕਰਤਾਰ ਸਿੰਘ ਝੱਬਰ ਦਾ ਉਹਨਾਂ ਦਾ ਨਾਮ ਹੀ ਕਾਫੀ ਸੁਣਿਆ, ਅਸੀਂ ਵੀ ਉਹਨਾਂ ਤੇ ਇੱਕ ਸ਼ਾਰਟ ਡਾਕੂਮੈਂਟਰੀ ਕੀਤੀ ਆ। ਇਹਨਾਂ ਦਾ ਮੈਨੂੰ ਵੀ ਥੋੜਾ ਨਾਂ ਤੇ ਨਾਲ ਜ਼ਰੂਰ ਸੁਣਿਆ, ਲੇਕਿਨ ਐਗਜ਼ੈਕਟ ਨਹੀਂ ਪਤਾ ਵੀ ਇਹ ਹੈ ਕੌਣ ਸਨ। ਉਸੇ ਏਰੀਏ ਦੇ ਸਨ। ਇਹਨਾਂ ਦੇ ਨਾਲ ਕਰਤਾਰ ਸਿੰਘ ਝੱਬਰ ਹੋਣਾ ਨਾਲ ਕਿਵੇਂ ਮਿਲੇ, ਆਪਸੀ ਇਹਨਾਂ ਦਾ ਤਾਲਮੇਲ, ਜਿਹੜੀ ਇਹਨਾਂ ਦੀ ਅਕਾਲੀਆਂ ਦੀ ਮੂਵਮੈਂਟ ਸੀ ਉਹਦੇ ਨਾਲ ਸੀ ਤਾਲੁਕ? ਇਹਦੇ ਬਾਰੇ ਮੈਂ ਜ਼ਿਆਦਾ ਤਾਂ ਨਹੀਂ ਜਾਣਦਾ, ਮੈਨੂੰ ਸਿਰਫ ਇਹ ਪਤਾ ਵੀ ਉਹ ਪਹਿਲੇ ਜਥੇਦਾਰ ਉਹ ਸੀਗੇ। ਜਿਹੜਾ ਜਥੇਦਾਰ ਵਰਡ ਐਕਚੁਅਲੀ ਯੂਜ਼ ਕੀਤਾ ਗਿਆ ਹਿਸਟਰੀ 'ਚ, ਜੋ ਮੈਂ ਦੇਖਿਆ ਉਸ ਰਿਪੋਰਟ ਦੇ ਮੁਤਾਬਕ, ਇਹ ਸੀ ਜਥੇਦਾਰ ਸੇਵਕ ਜਥਾ ਅਕਾਲੀ ਦਲ। ਸੇਵਕ ਜਥਾ ਅਕਾਲੀ ਦਲ ਸੀ ਜਿਹਦੇ ਜਥੇਦਾਰ ਇਹਨਾਂ ਨੂੰ ਜਿਹੜਾ ਸੀ ਉਹ ਬਣਾਇਆ ਗਿਆ ਸੀ। ਸੋ that was the first time that designation was in fact used। ਇਹ ਜਿਹੜੀ ਮੈਂ ਕਿਤਾਬ ਦੀ ਪਹਿਲਾਂ ਕੋਟ ਕਰਕੇ ਹਟਿਆ, ਕੁਲਵਿੰਦਰ ਸਿੰਘ ਬਾਜਵਾ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਉਹਦੇ ਵਿੱਚ ਇਹਨਾਂ ਨੇ ਕਾਫੀ ਜਿਹੜਾ ਹੈਗਾ ਇਸ ਚੀਜ਼ ਨੂੰ ਲੈਂਥੀ ਕਹਿ ਲਓ ਵੀ ਐਕਸਪਲੇਨ ਕੀਤਾ ਹੋਇਆ। ਮੈਂ ਆਪਣੀ ਬੁੱਕ ਦੇ ਵਿੱਚ ਵੀ ਇਹ ਜਿਹੜਾ ਕਾਂਡ ਹੈਗਾ, ਕਿਉਂਕਿ ਬਹੁਤ ਇੰਪੋਰਟੈਂਟ ਹਿਸਟੋਰਿਕ ਹੈਗਾ, ਜਿਹੜੀ ਕਿ ਉਹਨਾਂ ਨੇ 1923 ਦੀ ਜਿਹੜੀ ਐਕਚੁਅਲ ਚਿੱਠੀ ਹੈ ਉਸ ਰਿਪੋਰਟ ਦੀ ਹੈਲਪ ਲਈ ਹੋਈ ਹੈ। ਸੋ ਆਈ ਫਾਊਂਡ ਇਟ ਵੈਰੀ ਇੰਟਰਸਟਿੰਗ ਐਂਡ ਹਿਸਟੋਰੀਕਲੀ not known much। So that's why in this chapter in our book I try to give different perspective of ਜਥੇਦਾਰ ਕਰਤਾਰ ਸਿੰਘ ਝੱਬਰ and ਸਰਦਾਰ ਤੇਜਾ ਸਿੰਘ's ਲਾਈਫ ਐਂਡ ਲੈਗੇਸੀ, ਵੀ ਉਹਨਾਂ ਦੀਆਂ ਕਿੰਨੀਆਂ ਔਕੜਾਂ। ਸਿਰਫ ਹੁਣ ਆਪਾਂ ਨੂੰ ਅੱਗੇ ਜਿਹੜਾ ਉਹਨਾਂ ਨੇ ਗੁਰਦੁਆਰਾ ਆਜ਼ਾਦ ਕਰਵਾਏ ਉਹ ਤਾਂ ਪਤਾ ਹੈ, ਪਰ ਉਸ ਤੋਂ ਇਹ ਹੁਣ ਸਾਰੀ ਗੱਲ ਉਸ ਤੋਂ ਪਹਿਲਾਂ ਹੋ ਰਹੀ ਹੈ। ਹਾਲੇ ਗੁਰਦੁਆਰਾ ਨੂੰ ਆਜ਼ਾਦ ਮਤਲਬ ਜਿਹੜੀ ਪਹਿਲਾਂ ਦੀ ਘਾਲਣਾ ਹੈਗੀ ਆ, ਇਹ ਉਹਨਾਂ ਦੇ ਬੇਸ, ਹਾਂ ਇਹ ਉਸ ਤੋਂ ਪਹਿਲਾਂ ਦੀ ਹੈਗੀ ਆ, ਕਿਉਂਕਿ ਇਸ ਵੇਲੇ ਉਹ ਕਹਿ ਲਓ ਕਿ ਉਹਨਾਂ ਦੀ ਨੀਂਹ ਬਣ ਰਹੀ ਹੈ, ਉਹਨਾਂ ਦੀ ਫਾਊਂਡੇਸ਼ਨ ਜਿਹੜੀ ਹੈਗੀ ਆ ਇਸ ਜਿਹੜੀ ਮੂਵਮੈਂਟ ਦੇ ਲਈ ਉਹਨਾਂ ਦਾ ਮਨ ਜਿਹੜਾ ਹੈਗਾ ਉਹ ਤਿਆਰ ਹੋ ਰਿਹਾ। ਸੋ that's why this is very important for us to understand ਵੀ ਉਹਨਾਂ ਦੀ ਜਿਹੜੇ ਪ੍ਰੀਵੀਅਸ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਵਿੱਚ ਉਹ ਕਿਹੜੇ ਸੰਘਰਸ਼ ਦੇ ਥਰੂ ਗਏ। ਕਿਉਂਕਿ ਜਿੰਨੇ ਵੀ ਇਹ ਸੂਰਵੀਰ ਯੋਧੇ ਹੋਏ ਆ, ਇਹ ਬਹੁਤ ਇੰਟਰਸਟਿੰਗ ਹੁੰਦਾ ਵੀ ਉਹਨਾਂ ਦੇ ਪਹਿਲੇ ਕੁਝ ਸਾਲ ਪੜ੍ਹਨੇ ਵੀ ਉਹਨਾਂ ਨੂੰ ਕਿਹੜੀ ਚੀਜ਼ ਨੇ ਟੁੰਬਿਆ ਜਾਂ ਕਿਹੜੀ ਚੀਜ਼ ਦੀ ਸੱਟ ਲੱਗੀ। ਤਾਂ ਕਰਕੇ ਮੈਂ ਸਾਰੀਆਂ ਚੀਜ਼ਾਂ ਉਹ ਜਿਹੜਾ ਬॉयਜ਼ ਗੁਰਦੁਆਰਾ ਸਾਹਿਬ ਗਏ, ਉਹਨਾਂ ਨੂੰ ਕੜਾਹ ਪ੍ਰਸ਼ਾਦ ਦਿੱਤਾ ਗਿਆ, ਜੇ ਤੋਂ ਉਹਨੇ ਨਾ ਕਰਤੀ, ਮੁੜ ਕੇ ਅੰਡੇਮਾਨ ਨਿਕੋਬਾਰ ਕਿੱਦਾਂ ਜੇਲ੍ਹ ਹੋਈ, ਮੈਂ ਸਾਰਾ ਕੁਝ ਸਮਰੀ ਜੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਪਾਂ ਨੂੰ ਆਈਡੀਆ ਲੱਗੇ ਕਿ ਬੈਕਗਰਾਉਂਡ ਕੀ ਸੀ ਭਾਈ ਕਰਤਾਰ ਸਿੰਘ ਝੱਬਰ ਜੀ। ਢਿੱਲੋਂ ਸਾਹਿਬ, ਡਾਕਟਰ ਸਾਹਿਬ ਇਸ ਤੋਂ ਅੱਗੇ ਥੋੜਾ ਜਿਹਾ ਆਪਾਂ ਤੁਰਦੇ ਹਾਂ ਜੀ। ਇੱਥੇ ਜਿਹੜੇ ਸਾਧੂ ਮਹੰਤ ਸੀ
ਉਹਨਾਂ ਦਾ ਕਿਤੇ ਕੋਈ ਡਿਟੇਲ ਮਿਲੀ ਹੈ ਕਿ ਉਹਨਾਂ ਦੇ ਜਾਂ ਅੱਗੋਂ ਟੱਬਰ ਚੋਂ ਉਹਨਾਂ ਦੀ ਫੈਮਿਲੀ ਚੋਂ ਅੱਗੋਂ ਕਿਸੇ ਨਾਵਾਂ ਦਾ ਕੋਈ ਪਤਾ ਲੱਗਾ ਹੋਵੇ? ਹਾਂਜੀ, ਮੈਨੂੰ ਤੁਹਾਡਾ ਅੱਖਰ ਟੱਬਰ ਸੋਹਣਾ ਲੱਗਾ, ਬੜੇ ਚਿਰ ਬਾਅਦ ਸੁਣਿਆ ਟੱਬਰ ਅੱਖਰ। ਉਹਨਾਂ ਦੇ ਜਿਹੜੇ ਨਾਮ ਹੈਗੇ ਜੋ ਮੈਂ ਪੁਰਾਤਨ ਕਿਤਾਬਾਂ ਦੇ ਵਿੱਚੋਂ ਕੱਢੇ ਆ, ਫੈਮਿਲੀ ਕਰ ਲੈਂਦੇ ਆ। ਹਾਂਜੀ, ਨਹੀਂ ਟੱਬਰ ਠੀਕ ਹੈ, ਬਿਲਕੁਲ ਠੀਕ ਹੈ। ਟੱਬਰ, ਕਬੀਲਾ, ਇਹ ਸਾਰੇ ਪੰਜਾਬੀ ਦੇ ਪੁਰਾਣੇ ਅੱਖਰ ਹੈਗੇ ਆ। ਸੋ ਇਹਨਾਂ ਵਿੱਚੋਂ ਹੈਗੇ ਆ, ਬੈਕ ਤੋਂ ਸ਼ੁਰੂ ਹੁੰਨੇ ਆ। ਜਿਹੜੇ ਨਵੇਂ ਸੀਗੇ, ਜਿਹੜੇ ਲੇਟੈਸਟ ਸੀਗੇ ਉਸ ਵੇਲੇ, ਉਹ ਸੀਗੇ ਭਾਈ ਨਾਨਕ ਸਰੈਣ, ਨਾਨਕ ਸਰਨ। ਉਹਨਾਂ ਦੇ ਸੀਗੇ ਅੱਗੇ ਭਾਈ ਕਿਰਪਾ ਰਾਮ। ਆਪਾਂ ਉੱਪਰ ਨੂੰ ਵਧ ਰਹੇ ਹਾਂ। ਭਾਈ ਕਿਰਪਾ ਰਾਮ ਉਹ ਸੀ ਜਿਨ੍ਹਾਂ ਨੇ ਧਰਮਸ਼ਾਲਾ ਬਣਾਈ ਸੀ। ਫਿਰ ਭਾਈ ਬ੍ਰਹਮਦਾਸ, ਫਿਰ ਰੂਪਦਾਸ, ਹਰੀਦਾਸ, ਟੇਕਦਾਸ, ਸਰੂਪਦਾਸ, ਆਲਮ ਸਾਹਿਬ ਤੇ ਭਾਈ ਸਾਹਿਬ ਬਰਿੰਦਾਵਨ। ਤੇ ਜਿਹੜੇ ਇਹ ਬਰਿੰਦਾਵਨ ਸੀਗੇ, ਇਹ ਜਿਹੜਾ ਆਪਾਂ ਗੁਰਦੁਆਰਾ ਕੀਤਾ ਸੀਗਾ ਭਾਈ ਫੇਰੂ ਵਾਲਾ, ਭਾਈ ਸੰਗਤੀਏ ਵਾਲਾ ਭਾਈ ਸੰਗਤ ਸਾਹਿਬ, ਉਹਦੇ ਚੇਲੇ ਸੀਗੇ ਅੱਗੇ। ਸੋ ਇਦਾਂ ਜਿਹੜੀ ਇਹ ਲੀਨੀਏਜ ਆ, ਉੱਥੇ ਜਾ ਕੇ ਭਾਈ ਸੰਗਤ ਸਾਹਿਬ ਦੇ ਨਾਲ ਜਾ ਕੇ ਜੁੜ ਜਾਂਦੀ ਹੈ। ਅੱਛਾ, ਹੁਣ ਬਾਅਦ ਚ ਮੈਂ ਕਿਹਾ 47 ਤੋਂ ਬਾਅਦ ਤੁਸੀਂ ਮੁੱਕ ਜਾਂਦੇ ਜੇ ਪੈਟਰੋਲ ਮੁੱਕ ਗਿਆ ਤੁਹਾਡਾ। ਹੁਣ ਉਹਨਾਂ ਦੀ ਅੱਗੋਂ ਫੈਮਲੀਆਂ ਜਾਂ ਕਿਸੇ ਦਾ ਕੋਈ ਪਤਾ ਹੋਵੇ, ਕੋਈ ਲੱਗਾ ਹੋਵੇ ਵੀ ਉਹ ਫਲਾਣੇ ਥਾਂ ਤੇ ਬੈਠੇ? ਜੀ, ਇਹਨਾਂ ਦੇ ਜ਼ਰੂਰ ਹੋਣਗੇ, ਮੈਨੂੰ ਨਹੀਂ ਪਤਾ ਲੱਗ ਸਕਿਆ। ਮੈਂ ਕੋਸ਼ਿਸ਼ ਤਾਂ ਕੀਤੀ ਹੈ, ਹਰੇਕ ਜਿਹੜੀ ਜਗ੍ਹਾ ਪਾਕਿਸਤਾਨ 'ਚ ਹੈਗੀ ਹੈ, ਜਿਹੜੇ ਵੀ ਉੱਥੇ ਦੇ ਪਹਿਲੇ ਉਦਾਸੀ ਕੇਅਰ ਟੇਕਰ ਸੀਗੇ, ਕਿ ਉਹ ਇੰਡੀਆ 'ਚ ਕਿਹੜੀ ਜਗ੍ਹਾ ਸ਼ਿਫਟ ਹੋਏ ਆ, ਤਾਂ ਕਿ ਘੱਟੋ ਘੱਟ ਆਪਾਂ ਇੱਕ ਲਾਈਨ ਜ਼ਰੂਰ ਲਿਖ ਦਈਏ, ਤਾਂ ਕਿ ਫਿਊਚਰ 'ਚ ਕੋਈ ਰਿਸਰਚ ਕਰਨਾ ਚਾਹਵੇ। ਕਿਉਂਕਿ ਮੈਨੂੰ ਲੱਗਦਾ ਵੀ ਉਹਨਾਂ ਕੋਲ ਸਾਰੇ ਕਈ ਵਾਰੀ ਪੁਰਾਤਨ ਹੋਰ ਤਰ੍ਹਾਂ ਦੇ ਡਾਕੂਮੈਂਟ, ਉਹਨਾਂ ਦੀ ਆਪਣੀ ਸਟੋਰੀ ਵੀ ਹੋ ਸਕਦੀ ਹੈ, ਜਿਹੜੀ ਕਿਤਾਬਾਂ 'ਚ ਆਈ ਨਾ ਹੋਵੇ, ਜਿਹੜੀ ਕਿ ਲਿੰਕ ਜੋੜਨ ਦੇ ਲਈ ਮੈਂ ਲੱਭਣਾ ਚਾਹੁੰਦਾ ਸੀ। ਇਹ ਸਾਰੇ ਡੇਰੇ ਇੰਡੀਆ 'ਚ ਕਿੱਥੇ ਕਿੱਥੇ ਸ਼ਿਫਟ ਹੋਏ ਆ, ਕਈ ਤਾਂ ਮੈਂ ਲੱਭ ਸਕਿਆ, ਪਰ ਇਹ ਪਰਟੀਕੂਲਰ ਵਨ ਆਈ ਕੁਡ ਨਾਟ ਫਾਈਂਡ ਵੀ ਇਹ ਡੇਰਾ ਇੰਡੀਆ 'ਚ ਜਾ ਕੇ ਦੁਬਾਰਾ ਸਟੈਬਲਿਸ਼ ਇਹਨਾਂ ਦਾ ਹੋਇਆ ਵੀ ਕਿ ਨਹੀਂ ਹੋਇਆ, ਜਾਂ ਕਿੱਥੇ ਹੋਇਆ। ਮਤਲਬ ਆਈ ਕੁਡ ਨਾਟ ਫਾਈਂਡ ਐਨੀਥਿੰਗ। ਦੂਜੀ ਗੱਲ ਇਹ ਵੀ ਹੈ ਵੀ ਕਿਉਂਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਸੀ, ਇਹ SGPC ਨੇ ਕੰਟਰੋਲ 'ਚ ਕਰ ਹੀ ਲਿਆ ਸੀ। ਸੋ ਇਸ ਕਰਕੇ ਕਈ ਵਾਰੀ ਇਹ ਵੀ ਹੁੰਦੇ ਆ ਵੀ ਉਹ ਜਿਹੜੇ ਮੰਥ ਸੀ ਉਹ ਵੀ ਵਿੱਚੇ ਅਸਿਮੀਲੇਟ ਹੋ ਜਾਂਦੇ ਆ, ਮੁੜ ਕੇ ਹੌਲੀ ਹੌਲੀ ਉਹ ਜਾਂ ਕਨਵਰਟ ਹੋ ਜਾਂਦੇ ਆ, ਜਾਂ ਉਹ ਛੱਡ ਕੇ ਚਲੇ ਜਾਂਦੇ ਆ। ਸੋ ਉਸ ਵੇਲੇ ਵੀ ਆਪਣੇ ਕੋਲ ਕਹਿ ਲਓ ਵੀ 30 ਸਾਲ ਦੇ ਕਰੀਬ ਹਾਲੇ ਪਾਕਿਸਤਾਨ ਦੇ ਵਿੱਚ ਵੀ ਹੈਗੇ ਆ, ਕਿ ਆਫਟਰ SGPC started taking over many of the Udasi month ਡੇਰਾਸ। ਸੋ that also sometimes explain ਕਿ ਸਾਨੂੰ ਉਹ ਉਦਾਸੀ ਡੇਰਿਆਂ ਵਾਲੇ ਜਿਹੜੇ ਮਹੰਤ ਆ, ਉਹਨਾਂ ਦਾ ਅੱਗੇ ਨਹੀਂ ਲੱਭਦਾ ਕੁਝ, ਕਿਉਂਕਿ ਉਹ ਵਿੱਚ ਹੀ ਜਾਂ ਮਿਕਸ ਹੋ ਗਏ ਜਾਂ ਉਹ ਛੱਡ ਕੇ ਚਲੇ ਗਏ। ਤੇ ਮੁੜ ਕੇ ਜਿਹੜੀ ਨਵੀਆਂ ਕਮੇਟੀਆਂ ਬਣੀਆਂ, ਉਹਨਾਂ ਨੇ ਜਿਹੜਾ ਸੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਜਿਹੜੀ ਸੀਗੀ, ਉਹ ਸਿੱਖੀ ਸਿਧਾਂਤਾਂ ਦੇ ਮੁਤਾਬਕ ਜਿਹੜੀ ਸੀ ਸਟਾਰਟ ਕਰ ਦਿੱਤੀ। ਜੀ ਢਿੱਲੋਂ ਸਾਹਿਬ। ਅੱਛਾ ਸਾਹਿਬ, SGPC ਤੁਸੀਂ ਦੱਸਿਆ ਵੀ ਲੈ ਹੀ ਲਿਆ, ਇਹਦਾ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ 1921 ਵਾਲੇ ਜਿਹੜੇ ਉਸ ਤੋਂ ਬਾਅਦ ਅੱਗੇ ਤੱਕ ਚੱਲੀ ਲਹਿਰ, ਉਦੋਂ ਇਹਦੀ ਕੀ ਪੋਜੀਸ਼ਨ ਸੀ, ਕਿੱਥੇ ਸੀ ਇਹ ਗੁਰਦੁਆਰਾ ਸਾਹਿਬ, ਕਿਹਨਾਂ ਦੇ ਕੋਲ ਸੀ ਉਦੋਂ? ਜਿਹੜੇ ਤੁਸੀਂ ਨਾਂ ਦੱਸੇ ਇਹਨਾਂ ਦੇ ਕੋਲ ਸੀ, ਮਹੰਤਾਂ ਦੇ? ਹਾਂਜੀ, ਇਹੀ ਸੀਗੇ। ਇੱਥੇ ਦੀ ਢਿੱਲੋਂ ਸਾਹਿਬ 2-3 ਗੱਲਾਂ ਸੀਗੀਆਂ ਜ਼ਿਆਦਾ, ਜਿਹੜੀਆਂ ਉਹਨਾਂ ਨੂੰ ਚਲੋ ਬਈ ਉਹਨਾਂ ਦੇ ਨੋਟਿਸ 'ਚ ਆਈਆਂ ਗੁਰਦੁਆਰਾ ਸੁਧਾਰ ਲਹਿਰ ਵਾਲਿਆਂ ਦੇ। ਇੱਕ ਤਾਂ ਸੀਗੀ ਪਹਿਲਾਂ ਪਈ ਜਿਹੜਾ ਇੱਥੇ ਦਾ ਮਹੰਤ ਸੀਗਾ ਵੀ ਉਹਨੇ ਇੱਕ ਲੇਡੀ ਵਿਡੋ ਸੀਗੀ ਆਪਣੇ ਨਾਲ ਰੱਖੀ ਹੋਈ, ਉਹਦਾ ਨਾਮ ਈਸ਼ਰ ਕੌਰ ਖਲਨ ਲਿਖਿਆ ਜਾਂਦਾ ਕਿਤਾਬਾਂ ਦੇ ਵਿੱਚ। ਤੇ ਨਾਲ ਵੀ ਉਹ ਸੰਗਰਾਂਦ ਤੇ ਮੱਸਿਆ ਵਾਲੇ ਦਿਨ ਉਹ ਕੁਝ ਲੋਕਾਂ ਤੋਂ ਆਸਾ ਦੀ ਵਾਰ ਦਾ ਪਾਠ ਕਰਵਾਇਆ ਕਰਦਾ ਸੀ, ਜਿਹੜੇ ਲੋਕੀ ਤੰਬਾਕੂ ਖਾਂਦੇ ਸੀ, ਜਾਂ ਜਿਹੜੇ ਕਹ ਲਓ ਵੀ ਵਧੀਆ ਸਿੱਖ ਰਹਿਤ ਮਰਿਆਦਾ ਨਹੀਂ ਸੀ ਮੇਨਟੇਨ ਕਰਦੇ। ਤੇ ਜਿਹੜੀ ਵੱਡੀ ਗੱਲ ਉਹਨਾਂ ਨੂੰ ਇਹ ਚੁੱਭਦੀ ਸੀ ਵੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਭਾਈ ਬਾਲਾ ਤੇ ਭਾਈ ਮਰਦਾਨਾ, ਇਹ 3 ਫੋਟੋਆਂ ਨਾਲ ਦੇ ਕਮਰੇ 'ਚ ਇਦਾਂ ਲਿਖੀਆਂ ਹੋਈਆਂ ਸੀ, ਤੇ ਉਹਨਾਂ ਨੂੰ ਜਦੋਂ ਉਹ ਪ੍ਰਸ਼ਾਦ ਵਗੈਰਾ ਚੜਾਉਂਦਾ ਹੁੰਦਾ ਸੀ। ਸੋ ਇਹ ਵੀ ਇੱਕ ਸੀਗਾ ਵੀ ਇਹ ਜਿਹੜਾ ਇਦਾਂ ਪ੍ਰਸ਼ਾਦ ਚੜਾਉਣਾ ਫੋਟੋਆਂ ਨੂੰ, ਇਹ ਕਹ ਲਓ ਵੀ ਮਨਮਤ ਹੈਗੀ ਹੈ। that these were the few things which were considered very disrespectful by the Sikhs। ਤੇ ਉਹਨਾਂ ਨੇ ਇਹ ਜਿਹੜਾ ਸਾਰਾ ਆਪਾਂ ਵਰਤਾਰਾ ਸੁਣ ਕੇ ਹਟੇ ਆ, ਇਹਦੇ ਰਿਸਪੌਂਸ ਦੇ ਵਿੱਚ ਕਰਤਾਰ ਸਿੰਘ ਝੱਬਰ ਜੀ ਨੇ ਖਾਲਸਾ ਦੀਵਾਨ ਖਾਰਾ ਸੌਦਾ ਬਾਰ ਸੀ ਜਿਹੜੀ ਉਹ ਸ਼ੁਰੂ ਕੀਤੀ ਸੀ। ਪਹਿਲਾਂ ਖਾਲਸਾ ਦੀਵਾਨ ਖਰਾ ਸੌਦਾ, ਸੌਰੀ ਮੇਰੇ ਕੋਲ ਖਾਰਾ ਕਿਹਾ ਹੋ ਜਾਂਦਾ, ਖਾਲਸਾ ਦੀਵਾਨ ਖਰਾ ਸੌਦਾ ਬਾਰ। ਸੋ 1920 ਦੇ ਵਿੱਚ ਮੁੜ ਕੇ ਜਿਹੜਾ ਸੀ ਇਹ ਗੁਰਦੁਆਰਾ ਸਾਹਿਬ ਇਹ ਜਥਾ ਆਇਆ ਸੀ, ਜਥੇਦਾਰ ਲੱਖਾ ਸਿੰਘ ਤੇ ਸੁੱਚਾ ਸਿੰਘ ਤੇ ਕੁਝ ਹੋਰ ਸੀ ਉਹਨਾਂ ਨਾਲ ਸਾਥੀ, ਜਿਨ੍ਹਾਂ ਨੇ ਫਿਰ ਇਹ ਗੁਰਦੁਆਰਾ ਸਾਹਿਬ 1920 ਦੇ ਵਿੱਚ ਜਿਹੜਾ ਸੀ ਇਹਨੂੰ ਆਜ਼ਾਦ ਕਰਵਾ ਲਿਆ ਸੀਗਾ ਮਹੰਤਾਂ ਦੇ ਕੰਟਰੋਲ ਦੇ ਵਿੱਚ। ਜੀ ਉਦੋਂ ਹੋਏ ਸਨ ਵਿੱਚ ਲੜਾਈਆਂ ਝਗੜੇ ਜਾਂਦੇ ਜੀ, ਉਸ ਵੇਲੇ ਫਿਰ ਮੋਰਚੇ ਵੀ ਲੱਗੇ ਰਹੇ ਸੀ। ਹਾਂਜੀ, ਇਹ ਮੁੜ ਕੇ ਇਕੱਠੇ ਕਿੱਦਾਂ ਹੋਏ ਬਈ? ਇਹ ਜਿਹੜਾ ਇਹ ਜਥਾ ਬਣਿਆ ਹੁਣ ਖਾਲਸਾ ਦੀਵਾਨ ਖਰਾ ਸੌਦਾ ਬਾਰ, ਇਹ ਐਕਚੁਅਲੀ ਕਹਿ ਲਓ ਮੇਰੇ ਹਿਸਾਬ ਨਾਲ ਜਿੰਨੀ ਕਿ ਮੈਂ ਸਟੱਡੀ ਕੀਤੀ ਹੈ, ਮੈਨੂੰ ਇਸ ਚੈਪਟਰ ਦੇ ਵਜੋਂ ਹੀ ਮੈਨੂੰ ਇਹ ਸਟੱਡੀ ਕਰਨ ਦਾ ਮੌਕਾ ਮਿਲਿਆ, ਨਹੀਂ ਤਾਂ ਮੈਨੂੰ ਖਾਲਸਾ ਦੀਵਾਨ ਖਰਾ ਸੌਦਾ ਬਾਰ
ਬਾਰੇ ਜਾਣਕਾਰੀ ਨਹੀਂ ਸੀ ਮਿਲਣੀ, ਕਿਉਂਕਿ ਅਸੀਂ ਨੋਰਮਲ ਜਿਹੜੀ ਸਿੱਖ ਹਿਸਟਰੀ ਕਿਤੇ ਆਪਾਂ ਇੰਟਰਨੈਟ ਵਗੈਰਾ ਤੇ ਪੜ੍ਹ ਲਈ ਦੀ, ਉਹਦੇ ਵਿੱਚ ਇਹਦਾ ਜ਼ਿਕਰ ਜ਼ਿਆਦਾ ਨਹੀਂ ਆਉਂਦਾ। ਇਹ ਜਿਹੜਾ ਮੁੜ ਕੇ ਸੀ ਖਾਲਸਾ ਦੀਵਾਨ ਖਰਾ ਦਾ ਬਾਰ, ਇਹ ਮੁੜ ਕੇ ਰੀਆਰਗੇਨਾਈਜ਼ ਕਰਕੇ ਦਾ ਨਾਮ ਹੋ ਗਿਆ ਅਕਾਲੀ ਦਲ ਖਰਾ ਸੌਦਾ ਬਾਰ। ਇਹ ਕਦੋਂ ਹੋਇਆ? ਦਸੰਬਰ 24, 1920। ਇਹ ਇੱਥੇ ਗੁਰਦੁਆਰਾ ਹੈਗਾ ਮਹਾਰਾਣੀ ਨਕੈਨ, ਜਿਹੜਾ ਆਪਣਾ ਸ਼ੇਖੂਪੁਰਾ ਫੋਰਟ ਹੈਗਾ, ਉੱਥੇ ਸੀ ਗੁਰਦੁਆਰਾ ਮਹਾਰਾਣੀ ਨਕੈਨ। ਉੱਥੇ ਇੱਕ ਕਨਵੈਨਸ਼ਨ ਹੋਈ, ਉਹਦੇ ਵਿੱਚ ਇਹ ਜਿਹੜੇ ਤੇਜਾ ਸਿੰਘ ਸੀ ਚੂੜਕਾਨਾ ਵਾਲੇ ਪੁੱਚਰ ਤੇ ਮੰਗਲ ਸਿੰਘ ਸਿਰੋਕੇ, ਇਹ ਵੀ ਉੱਥੇ ਪ੍ਰੈਜ਼ੈਂਟ ਸੀਗੇ। ਉਹਦੇ ਵਿੱਚ ਉਹ ਜਿਹੜੀ ਕਾਨਫਰੰਸ ਹੋਈ, ਉਹਦੇ ਵਿੱਚ ਕਰਤਾਰ ਸਿੰਘ ਝੱਬਰ ਜੀ ਨੂੰ ਅਕਾਲੀ ਦਲ ਜਿਹੜਾ ਇਹ ਸੀਗਾ ਖਰਾ ਸੌਦਾ ਬਾਰ, ਇਹਦਾ ਜਿਹੜਾ ਸੀ ਪ੍ਰੈਜ਼ੀਡੈਂਟ ਜਿਹੜਾ ਸੀ ਉਹ ਥਾਪ ਦਿੱਤਾ ਗਿਆ, ਤੇ ਗੁਰਦੁਆਰਾ ਸੱਚਾ ਸੌਦਾ ਉਹਨੂੰ ਜਿਹੜਾ ਸੀ ਹੈੱਡਕੁਆਟਰ ਬਣਾਇਆ ਗਿਆ ਪਹਿਲਾਂ। ਸੋ ਉਹਨਾਂ ਦੀ ਕਹਿ ਲਓ ਵੀ ਅਗਵਾਈ ਦੇ ਵਿੱਚ ਜਿਹੜੇ ਅਕਾਲੀ ਦਲ ਸੀਗਾ, ਇਹ ਕਿਹੜਾ ਅਕਾਲੀ ਦਲ ਖਰਾ ਸੌਦਾ ਬਾਰ, ਇਹ ਬੜਾ ਇੰਸਟਰੂਮੈਂਟਲ ਸੀਗਾ, ਇਹ ਬੜਾ ਫੋਰਫਰੰਟ ਤੇ ਸੀਗਾ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ ਨੂੰ ਛਡਾਉਣ ਤੋਂ। ਜਿੱਥੇ ਜਿੱਥੇ ਵੀ ਕਰਪਟ ਮਹੰਤ ਸੀਗੇ, ਜਿੱਥੇ ਜਿੱਥੇ ਵੀ ਮਹੰਤ ਖਰਾਬੀ ਕਰਦੇ ਸੀ, ਉਹਨਾਂ ਨੂੰ ਛਡਾਉਣ ਤੋਂ ਇਹ ਜਿਹੜਾ ਅਕਾਲੀ ਦਲ ਬਣਿਆ ਸੀ ਉਹਦਾ ਕਾਫੀ ਵੱਡਾ ਰੋਲ ਸੀਗਾ। ਮੁੜ ਕੇ ਇਹ ਹੋਰ ਅਕਾਲੀ ਦਲ ਜਿੱਥੇ ਜਿੱਥੇ ਵੀ ਸੀਗੇ ਉਹਨਾਂ ਦੇ ਨਾਲ ਮਿਲਦੇ ਰਹੇ, ਤੇ ਇੱਕ ਵਾਰੀ ਫਿਰ ਇਹਨਾਂ ਦੀ ਜਿਹੜੀ ਸੀ ਕੰਬੀਨੇਸ਼ਨ ਬਣ ਗਿਆ ਆਪਣੇ ਸੀ ਜਿਹੜੇ ਧਾਰੋਵਾਲੀ ਵਾਲੇ ਭਾਈ ਲਛਮਣ ਸਿੰਘ ਧਾਰੋਵਾਲੀ ਵਾਲੇ ਦੇ ਨਾਲ ਇਹਨਾਂ ਦਾ ਕੰਬੀਨੇਸ਼ਨ ਬਣਿਆ। ਤੇ ਇੱਕ ਸਮੇਂ ਤੇ ਢਿੱਲੋਂ ਸਾਹਿਬ ਇਹ ਜਿਹੜੇ ਦੋਨੋਂ ਕੰਬਾਈਨਡ ਜਥੇ ਦੋ ਹੋ ਗਏ ਸੀ, ਆਪਣੇ ਭਾਈ ਲਛਮਣ ਸਿੰਘ ਜੀ ਆਫ ਧਾਰੋਵਾਲੀ ਤੇ ਇਹ ਭਾਈ ਕਰਤਾਰ ਸਿੰਘ ਝੱਬਰ। ਇਹਨਾਂ ਦੀ ਜਿਹੜੀ ਕੰਬਾਈਨਡ ਜਿਹੜੀ ਗਿਣਤੀ ਆ ਅਬਾਊਟ 2200 ਦੇ ਕਰੀਬ ਜਿਹੜੇ ਐਕਟਿਵਿਸਟ ਸੀਗੇ ਉਹ ਸੀਗੇ। ਤੇ ਜਿਹੜੇ CID ਦੀ ਰਿਪੋਰਟ ਜਿਸ ਚੋਂ ਮੈਂ ਇਹ ਕੋਟ ਕੀਤਾ ਹੈ, ਅਕੋਰਡਿੰਗ ਟੂ ਦੈਟ ਇਹ 2200 ਜਿਹੜਾ ਨੰਬਰ ਹੈ ਇਹ ਵੱਧਦਾ ਸੀਗਾ ਜਿਹੜੇ ਇਹ ਅਕਾਲੀ ਐਕਟਿਵ ਸੀਗੇ ਇਸ ਮੂਵਮੈਂਟ ਦੇ ਦੌਰਾਨ। ਲੇਟਰ ਔਨ ਜਿਹੜਾ ਹੈ ਫਿਰ ਅਕਾਲੀ ਦਲ ਜਿਸ 'ਚ ਇਹ ਦੋ ਪਹਿਲਾਂ ਇਕੱਠੇ ਹੋ ਗਏ, ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਤੇ ਇਹ ਕਰਤਾਰ ਸਿੰਘ ਝੱਬਰ ਜਥਾ, ਜਦੋਂ ਉਹ ਇਕੱਠੇ ਹੋ ਗਏ ਮੁੜ ਕੇ ਇਹ ਜਿਹੜਾ ਅਕਾਲੀ ਦਲ ਖਰਾ ਸੌਦਾ ਬਾਰ ਆ, ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਅਕਾਲੀ ਦਲ ਅੰਮ੍ਰਿਤਸਰ ਸੀ ਉਹ ਵੀ ਉਦੋਂ ਕੀ ਸਟਾਰਟ ਹੋਈ, ਉਹਦੇ ਨਾਲ ਫਿਰ ਮਰਜ ਹੋ ਗਿਆ। ਫਿਰ ਇਹ ਸਾਰੇ ਜਿਹੜੇ ਸੀ ਇਕੱਠੇ ਹੋ ਗਏ। ਸੋ ਦੈਨ ਇਟ ਆਲ ਬਿਕੇਮ ਸ਼੍ਰੋਮਣੀ ਅਕਾਲੀ ਦਲ, ਜਿਹੜੀ ਮੁੜ ਕੇ SGPC ਬਣੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ। ਦੈਟ ਆਲ ਸਟਾਰਟਡ, ਮਤਲਬ ਉਹਦੇ 'ਚ ਇਹ ਜਿਹੜੀਆਂ ਫਾਊਂਡੇਸ਼ਨ ਕਹਿ ਲਓ ਪਈ ਸੁਸਾਇਟੀਜ਼ ਸੀਗੀਆਂ ਜਾਂ ਫਾਊਂਡੇਸ਼ਨ ਮੂਵਮੈਂਟਸ ਸੀਗੀਆਂ, ਜਿਹੜੀਆਂ ਸ਼ੁਰੂਆਤੀ ਸਟੂਡੈਂਟ ਸੀਗੀਆਂ ਕਰਤਾਰ ਸਿੰਘ ਝੱਬਰ ਜੀ ਵੱਲੋਂ ਇਸ ਪਰਟੀਕੂਲਰ ਇਲਾਕੇ ਦੇ ਵਿੱਚ। ਇਸ ਕਰਕੇ ਆਪਾਂ ਇਸ ਚੈਪਟਰ ਦੇ ਵਿੱਚ ਇਹਨੂੰ ਥੋੜਾ ਜਿਹਾ ਜ਼ਿਆਦਾ ਡਿਟੇਲ, ਇਹਦੀ ਵੈਸੇ ਡਿਟੇਲ ਤਾਂ ਹੋਰ ਬਹੁਤ ਜ਼ਿਆਦਾ ਹੈਗੀ ਆ, ਬਟ ਆਈ ਟ੍ਰਾਈਡ ਟੂ ਗਿਵ ਅ ਸਮਰੀ ਟੂ, ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਹੈਗਾ ਇਹ ਜ਼ਿਆਦਾ ਜੁੜਦਾ ਹੈ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਹਦੇ ਵਿੱਚ ਥੋੜੀ ਜਿਹੀ ਗੱਲ ਵਿੱਚ ਰਹਿ ਗਈ, ਮੈਂ ਕਨਫਿਊਜ਼ਨ ਦੂਰ ਕਰਨਾ ਚਾਹੁੰਦਾ। ਇਹ ਵੀ ਇਕੱਠੇ ਹੋ ਗਏ ਅੰਮ੍ਰਿਤਸਰ ਵਾਲੇ ਤੇ ਇੱਥੋਂ ਵਾਲੇ ਦੋ ਗਰੁੱਪ ਵੀ ਕਾਲੀ ਇਕੱਠੇ ਹੋ ਗਏ, ਬਹੁਤ ਵੱਡਾ ਇੱਕ ਬਣ ਗਿਆ SGPC ਦੇ ਛੱਤਰਛਾਇਆ। ਮੈਂ ਪੁੱਛਿਆ ਸੀ ਇੱਥੇ ਕੋਈ ਜਦੋਂ ਸੀ ਸੁਧਾਰ ਲੈਣ ਵਾਲਾ ਵੀ, ਜਦੋਂ ਇੱਥੇ ਲੜਾਈ ਝਗੜਾ ਤਾਂ ਨਹੀਂ ਹੋਇਆ, ਵੈਸੇ ਹੀ ਲੈ ਲਿਆ ਇਹਨਾਂ ਨੇ ਇਕੱਠੇ ਹੋ ਗਏ ਜਾਂ ਕੋਈ ਮੋਰਚਾ ਲੱਗਾ? ਉਹਦੀ ਵੀ ਥੋੜੀ ਡਿਟੇਲ ਦੱਸੋ ਜੀ। ਇੱਥੇ ਵੀ ਮੋਰਚਾ ਲੱਗਾ ਸੀਗਾ, ਉਦੋਂ ਸਰਕਾਰ ਨਾਲ ਸੀ ਨਾ ਇਹਨਾਂ ਦੇ? ਜੀ ਬਿਲਕੁਲ। ਇੱਥੇ ਹੋਇਆ ਸੀ ਉਹ, ਮਤਲਬ ਸਾਖੀ ਹੈਗੀ ਵੀ ਸਿੰਘ ਜਦੋਂ ਇਕੱਠੇ ਹੋ ਕੇ ਆਏ, ਜਿਹੜਾ ਜੱਥਾ ਸੀਗਾ ਜਦੋਂ ਇੱਥੇ ਆਏ, ਮਤਲਬ ਪਿਆਰ ਨਾਲ ਤਾਂ ਨਹੀਂ ਸੀ, ਪਰ ਇੱਥੇ ਕਹਿ ਲਓ ਵੀ ਇੰਨਾ ਕੋਈ ਏਦਾਂ ਸਾਕਾ ਨਹੀਂ ਹੋਇਆ ਵੀ ਜਿੱਦਾਂ ਆਪਾਂ ਸਾਕਾ ਨਨਕਾਣਾ ਵਾਂਗੂ ਗੱਲ ਕਰਦੇ ਹਾਂ, ਕਿਉਂਕਿ ਉਸ ਤੋਂ ਪਹਿਲਾਂ ਹੋ ਗਿਆ ਸੀ। ਇੱਥੇ ਜਥੇਦਾਰ ਲੱਖਾ ਸਿੰਘ ਤੇ ਸਰਦਾਰ ਸੁੱਚਾ ਸਿੰਘ ਤੇ ਕੁਝ ਹੋਰ ਦਾ ਨਾਮ ਆਉਂਦਾ, ਜਿਨ੍ਹਾਂ ਨੇ ਆ ਕੇ ਮਹੰਤ ਨੂੰ ਕਹਿ ਲਓ ਵੀ ਓਵਰ ਪਾਵਰ ਕਰ ਲਿਆ ਸੀਗਾ। ਦੈਟ ਵਾਜ਼ 1920 ਦੀ ਗੱਲ ਹੈਗੀ ਆ। ਸੋ ਕੋਈ ਕਹਿ ਲਓ ਵੀ ਇੱਥੇ ਜਾਨੀ ਮਾਲੀ ਨੁਕਸਾਨ ਹੋਣ ਦੀ ਇਦਾਂ ਦੀ ਖਬਰ ਨਹੀਂ ਹੈਗੀ। ਉਹਦਾ ਹੁਣ ਲੰਬਾ ਥੋੜਾ। ਤੁਸੀਂ ਕਿਹਾ ਕਿ ਇਹ ਜਿਹੜਾ ਫੋਰਟ ਹੈ ਸ਼ੇਖੂਪੁਰਾ, ਉੱਥੇ ਜਾ ਕੇ ਪ੍ਰੈਜ਼ੀਡੈਂਟ ਸਾਹਿਬ ਉੱਥੇ ਗਏ, ਉਦੋਂ ਅੰਗਰੇਜ਼ ਸਰਕਾਰ ਦਾ ਰਾਜ ਸੀ। ਫਿਰ ਉਹ ਜਿਹੜਾ ਸ਼ੇਖੂਪੁਰਾ ਵਾਲਾ ਕਿਲ੍ਹਾ, ਉੱਥੇ ਵੀ ਤਾਂ ਜ਼ਾਰੀ ਗੱਲ ਅੰਗਰੇਜ਼ ਸਰਕਾਰ ਸੀ, ਵਿਰਾਜਮਾਨ ਸੀ, ਫਿਰ ਉਹਨਾਂ ਨੂੰ ਮਿਲੇ ਜਾ ਕੇ? ਹਾਂਜੀ, ਨਹੀਂ ਐਕਚੁਅਲੀ ਇਹ ਸੀਗਾ ਉੱਥੇ ਤਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਨਕੈਨ ਜਿਹੜੀ ਮਹਾਰਾਜ ਦੀ ਵਾਈਫ ਸੀ ਮਹਾਰਾਜ ਰਣਜੀਤ ਸਿੰਘ ਦੀ, ਉਹਦੀ ਵਾਈਫ ਦਾ ਆਪਣਾ ਕੋਈ ਗੁਰਦੁਆਰਾ ਹੋਣਾ ਛੋਟਾ ਉੱਥੇ ਮੇਰੇ ਖਿਆਲ ਕੋਰਟ ਦੇ ਵਿੱਚ। ਸੋ ਉੱਥੇ ਉਹਨਾਂ ਨੇ ਆਪਣੀ ਕਨਵੈਨਸ਼ਨ ਕੀਤੀ ਸੀਗੀ, ਕਿਉਂਕਿ ਉਹ ਜਗ੍ਹਾ ਵੱਡੀ ਹੈਗੀ ਹੈ। ਹੁਣ ਉਸ ਵੇਲੇ ਨਾ ਰਿਮੈਂਬਰ ਵੀ ਇਹ ਕੋਈ ਉਹ ਨਹੀਂ ਹੈਗੇ, ਇਹ ਕੋਈ ਅਗੇਂਸਟ ਐਂਟੀ ਗਵਰਨਮੈਂਟ ਨਹੀਂ ਹੈ। ਤਾਂ ਇਸ ਵੇਲੇ ਆਪਣੀਆਂ ਜਿਹੜੇ ਧਰਮ ਦੇ ਅੰਦਰਲੇ ਜਿਹੜੇ ਮਸਲੇ ਸੀ ਉਸ ਵੇਲੇ ਉਹਨਾਂ ਨੂੰ ਸੋਲਵ ਕਰਨ ਦੇ ਲਈ ਕਹਿ ਲਓ, ਜਾਂ ਉਹਨਾਂ ਦੀ ਗੱਲਬਾਤ ਕਰਨ ਦੇ ਲਈ ਇਹ ਇੱਕ ਪੁਆਇੰਟ ਸੀਗਾ, ਜਿਹਦੇ ਲਈ ਉਹਨਾਂ ਨੇ ਸੋਚਿਆ ਵੀ ਉਹ ਜਗ੍ਹਾ ਇਟ ਮਾਈਟ ਬੀ ਲਿਟਲ ਮੋਰ ਈਜ਼ੀਅਰ ਦੈਟ ਟਾਈਮ। I don't know ਐਗਜ਼ੈਕਟਲੀ ਕਿਉਂ ਉਹ ਜਗ੍ਹਾ ਚੂਜ਼ ਕੀਤੀ ਗਈ, ਬਟ I think ਜਿਹੜਾ ਸ਼ੇਖੂਪੁਰਾ ਫੋਰਟ ਹੈਗਾ ਜਾਂ ਗੁਰਦੁਆਰਾ ਮਹਾਰਾਣੀ ਨਕੈਨ,
ਐਕਚੁਅਲੀ ਮੈਂ ਚੰਗਾ ਹੋਇਆ ਤੁਸੀਂ ਇਹ ਪੁਆਇੰਟ ਕੀਤਾ। ਮੈਂ ਉਹ ਗੁਰਦੁਆਰਾ ਸਾਹਿਬ ਲੱਭਣ ਦੀ ਵੀ ਕੋਸ਼ਿਸ਼ ਕੀਤੀ ਵੀ ਕਿਤੇ ਇਸ ਗੁਰਦੁਆਰੇ ਦਾ ਨਹੀਂ ਨਾਮ ਹੈਗਾ, ਪਰ ਨਹੀਂ, ਉਹ ਨਾਮ ਤੇ ਲੱਗ ਹੀ ਹੈ, ਪਰ ਗੁਰਦੁਆਰਾ ਸਾਹਿਬ ਮੈਂ ਲੋਕੇਟ ਨਹੀਂ ਕਰ ਸਕਿਆ। ਸ਼ੇਖੂਪੁਰਾ ਫੋਰਟ ਮੈਂ ਖੁਦ ਵੀ ਗਿਆ, ਉਹਦੇ ਅੰਦਰ ਵੀ ਹੁਣ ਤੱਕ ਬਹੁਤ ਉਹਦੀ ਹਾਲਤ ਖਰਾਬ ਹੋ ਰਹੀ ਹੈ, ਪਰ ਤਸਵੀਰਾਂ ਵਗੈਰਾ ਹਾਲੇ ਬਹੁਤ ਹੈਗੀਆਂ, ਪਰ ਉਹਦੇ ਅੰਦਰ ਕੋਈ ਗੁਰਦੁਆਰਾ ਸਟਰਕਚਰ ਨਜ਼ਰ ਨਹੀਂ ਆਇਆ। ਕਈ ਵਾਰੀ ਕੀ ਹੁੰਦਾ, ਜਿਹੜੇ ਬਹੁਤ ਵੱਡੇ ਇਹ ਕਿਲੇ ਹੁੰਦੇ ਆ, ਇਹਨਾਂ ਵਿੱਚ ਰਾਜੇ ਮਹਾਰਾਜਾ ਦੇ ਦੌਰਾਨ ਕੋਈ ਇੱਕ ਕਮਰੇ ਨੂੰ ਐਜ਼ ਗੁਰਦੁਆਰਾ ਪ੍ਰੇਅਰ ਰੂਮ ਕਹਿ ਲਓ ਵੀ ਯੂਜ਼ ਕਰ ਲਿਆ ਜਾਂਦਾ, ਉਹ ਵੱਡਾ ਰੂਮ ਹੋਊਗਾ, ਕੁਛ ਇਸ ਤਰ੍ਹਾਂ ਹੋ ਸਕਦਾ। ਬਟ ਆਈ ਥਿੰਕ ਆਪਣੇ ਜਿਹੜੇ ਸੁਣਨ ਵਾਲੇ ਅੱਜ ਹੈਗੇ ਆ, ਸ਼ਾਇਦ ਇਹ ਦੱਸ ਸਕਣ, ਕੋਈ ਹੈਲਪ ਕਰ ਸਕਣ ਵੀ ਉਹ ਜਿੱਥੇ ਕਾਨਫਰੰਸ ਹੋਈ ਸੀਗੀ ਉਹ ਜਗ੍ਹਾ ਕਿਹੜੀ ਸੀਗੀ ਸ਼ੇਖੂਪੁਰਾ ਦੇ ਵਿੱਚ। ਉੱਥੇ ਮੈਂ ਨਾਲ ਤੁਹਾਨੂੰ ਢਿੱਲੋਂ ਸਾਹਿਬ ਵੀ ਦੱਸਦਾ ਜਾਵਾਂ ਵੀ ਜਿਹੜਾ ਹੁਣ ਆਪਣੇ ਜਿਹੜੇ ਨੇੜੇ ਪਿੰਡ ਹੈਗਾ, ਜਿਹੜਾ ਮੈਂ ਮਾਨਾ ਵਾਲਾ ਕਹਿਣਾ, ਜਿਹੜਾ ਗੁਰਦੁਆਰਾ ਸਾਹਿਬ ਸੀ ਨੇੜੇ ਸੱਚਖੰਡ, ਹਾਂਜੀ ਗੁਰਦੁਆਰਾ ਸੱਚਖੰਡ, ਜਿਹੜਾ ਬਿਲਕੁਲ ਇੱਥੋਂ 2-2.5 ਮੀਲ ਦੀ ਦੂਰੀ ਤੇ ਹੈਗਾ, ਉਹ ਵੀ ਇੱਕ ਇਤਿਹਾਸਿਕ ਗੁਰਦੁਆਰਾ ਸੀ। ਉਹ ਵੀ ਵੱਡੀ, ਮਤਲਬ ਇੰਨਾ ਛੋਟਾ ਵੀ ਨਹੀਂ ਸੀ, ਮਤਲਬ ਠੀਕ ਉਹਦਾ ਮੀਡੀਅਮ ਸਾਈਜ਼ ਗੁਰਦੁਆਰਾ ਸਾਹਿਬ ਸੀ, ਪਰ ਉਹ ਵੀ ਮੈਨੂੰ ਉਹਦੇ ਨਾਲ ਮੈਚ ਨਹੀਂ ਕੀਤਾ ਨਾਮ ਦੇ ਨਾਲ। ਇਸ ਕਰਕੇ ਆਈ ਥਿੰਕ ਗੁਰਦੁਆਰਾ ਮਹਾਰਾਣੀ ਨਕੈਨ ਵਾਸ ਐਸੋਸੀਏਟਡ ਵਿਦ ਸ਼ੇਖੂਪੁਰਾ ਫੋਰਟ ਸਮਵੇਅਰ, ਬਟ ਇਟ ਇਜ਼ ਵੈਲ ਰਿਟਨ ਇਨ ਦੈਟ, ਜਿਹੜੀ ਮੈਂ ਪਹਿਲਾਂ ਰਿਪੋਰਟ ਪੜ੍ਹ ਕੇ ਤੁਹਾਨੂੰ ਸੁਣਾਈ ਹੈ, ਉਹਦੇ ਵਿੱਚ ਉਹਦਾ ਜਿਹੜਾ ਹੈਗਾ ਉਹ ਜ਼ਿਕਰ ਆਉਂਦਾ ਹੈ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਹੁੰਦੇ ਵੀ ਜਿਹੜੇ ਲੋਕ ਇੱਥੋਂ ਗਏ 47 ਤੱਕ ਇੱਥੇ ਸਿੱਖ ਸਨ, ਸਰਦਾਰ ਵੀ ਸਨ, ਉੱਥੇ ਹਰ ਗੁਰਦੁਆਰਾ ਸਾਹਿਬ ਦੇ ਆਪਾਂ ਤਫਸੀਲ ਨਾਲ ਗੱਲ ਕਰਦੇ ਹੁੰਦੇ ਵੀ ਉੱਥੇ ਖਾਸ ਤੌਰ 'ਚ ਯੂਨੀਕ ਆਪਣਾ ਬੁੱਕ ਦੇ ਵਿੱਚ ਵੀ ਆ ਵੀ ਜੋੜਨ ਦੀ ਗੱਲ ਆਪਾਂ ਕਰੀ ਦੀ ਵੀ ਜੋ ਲੋਕ ਜੁੜ ਜਾਣ ਵੀ ਇੱਥੋਂ ਜਿਹੜੇ ਉੱਠ ਕੇ ਗਏ। ਉੱਥੇ ਕੋਈ ਸਲੇਬਾਂ ਵਗੈਰਾ ਸਲੈਬ ਲੱਗੀਆਂ ਉੱਥੇ ਕਿਸੇ ਤੋਂ ਕੋਈ? ਜੀ ਬਿਲਕੁਲ, ਮੈਨੂੰ ਆਪਣੀ ਕਿਤਾਬ ਚੱਕਣੀ ਪੈਣੀ ਹੈ। ਆਪਾਂ ਹੁਣ ਆਪਣੇ ਦੋਸਤਾਂ ਨੂੰ ਉਹ ਜਿਹੜੀਆਂ ਸਲੈਬਸ ਹੈਗੀਆਂ ਬਹੁਤ ਜ਼ਰੂਰੀ ਹੈ, ਚੰਗਾ ਹੋਇਆ ਤੁਸੀਂ ਮੈਨੂੰ ਯਾਦ ਕਰਾਤਾ, ਥੈਂਕ ਯੂ ਸੋ ਮਚ। ਆਪਾਂ ਚੱਲਦੇ ਹਾਂ ਜੀ ਚੈਪਟਰ ਨੰਬਰ 15 ਤੇ। ਢਿੱਲੋਂ ਸਾਹਿਬ, ਪਹਿਲਾਂ ਤਾਂ ਆਪ ਦੇਖੋ ਜੀ ਸਾਰੇ ਦੋਸਤ, ਇਹ ਢਿੱਲੋਂ ਸਾਹਿਬ ਨੇ ਤੇ ਮੇਰੇ ਇਹ ਗ੍ਰੈਂਡ ਮਦਰ ਨੇ ਜਦੋਂ ਅਸੀਂ ਗਏ ਸੀ। ਇਹ ਸਾਡਾ ਪਰਿਵਾਰ ਹੈ। ਅਸੀਂ ਜਦੋਂ ਪਹੁੰਚੇ ਉੱਥੇ ਤੇ ਸਲੈਬਸ ਹੈਗੀਆਂ ਨੇ, ਆਹ ਦੇਖੋ ਇੱਕ ਸਲੈਬ ਤੇ ਹੈ ਜੀ ਸਰਦਾਰ ਆਗਿਆ ਸਿੰਘ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਆਨੰਦ ਸਿੰਘ, ਸੰਤ ਸਿੰਘ, ਦਿਆਲ ਸਿੰਘ ਅਤੇ ਕਰਤਾਰ ਸਿੰਘ, ਪਿੰਡ ਅਜਨੀਆਂਵਾਲਾ, ਜ਼ਿਲ੍ਹਾ ਸ਼ੇਖੂਪੁਰਾ। ਹਾਂਜੀ, ਅਜਨੀਆਂਵਾਲਾ ਨੇੜੇ ਪਿੰਡ ਹੈਗਾ। ਨਾਨਕਸ਼ਾਹੀ 460 ਹੈ ਸ਼ਾਇਦ। ਓਕੇ ਜੀ, ਇਹ ਹੈਗੇ ਨੇ ਸਰਦਾਰ ਲਾਭ ਸਿੰਘ, ਸਰਦਾਰ ਨਿਧਾਨ ਸਿੰਘ, ਪੁੱਤਰ ਸਰਦਾਰ ਰਾਮ ਸਿੰਘ, ਪਿੰਡ ਫਿਲੋਕੇ ਕੁਛ ਏਦਾਂ ਲਿਖਿਆ ਹੋਇਆ ਪਿੰਡ ਦੇ। ਅੱਛਾ, ਫਿਰ ਇਹ ਹੈਗੇ ਜੀ 500 ਰੁਪਏ ਦੀ ਸੇਵਾ ਸਰਦਾਰ ਆਨੰਦ ਸਿੰਘ, ਸਰਦਾਰ ਗੁਰਮੁਖ ਸਿੰਘ, ਸੁਪੁੱਤਰ ਸਰਦਾਰ ਚੇਤ ਸਿੰਘ, ਪਿੰਡ ਨਹੀਂ ਪੜਿਆ ਜਾ ਰਿਹਾ, ਜਿਹਨੇ ਆਪਣੇ ਭਰਾਤਾ ਸਰਦਾਰ ਗਿਆਨ ਸਿੰਘ ਦੀ ਯਾਦ ਵਿੱਚ ਕਰਾਈ 1995 ਸੰਮਤ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਕਰਵਾਈ ਪਿੰਡ ਝੱਬਰਾਂ, ਜ਼ਿਲ੍ਹਾ ਸ਼ੇਖੂਪੁਰ, ਸੰਮਤ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਸ਼ਾਹੀ 460। ਇਹ ਪਿੰਡ ਝੱਬਰ ਵਾਲੇ ਜਿਹੜੇ ਸੀਗੇ ਉਹਨਾਂ ਦੀ ਸੇਵਾ ਕਰਾਈ ਦੀ ਸਲੈਬ ਹੈਗੀ ਹੈ। ਹੋਰ ਇੱਥੇ ਤਾਂ ਮੈਂ ਤੁਹਾਨੂੰ ਇੱਕ ਇਹ ਨਾਲ ਦਿਖਾਉਣਾ ਚਲਾਂ, ਇਹ ਉਹ ਦਰਖਤ ਹੈ ਉੱਪਰ ਟਿੱਲੇ ਦੇ ਬਿਲਕੁਲ ਉੱਪਰ, ਜਿਹਦੇ ਉੱਪਰ ਕਿਹਾ ਜਾਂਦਾ ਆਹ ਅਸਲੀ ਜਿਹੜੇ ਤੁਸੀਂ ਸਾਹਮਣੇ ਤਸਵੀਰ ਦੇਖ ਰਹੇ ਹੋ, ਇਹ ਮੇਨ ਪ੍ਰੇਅਰ ਹਾਲ ਹੈ, ਮੇਨ ਪ੍ਰਕਾਸ਼ ਸਥਾਨ ਜਿਹੜਾ ਹੈ ਗੁਰਦੁਆਰਾ ਸੱਚਾ ਸੌਦਾ ਦਾ, ਉਹ ਇਹ ਹੈ। ਆਹ ਜਿਹੜਾ ਆਪਾਂ ਫਰੰਟ ਤੇ ਦੇਖਦੇ ਹਾਂ, ਇਹ ਫਰੰਟ ਜਿਹੜੀ ਹੈਗੀ ਕਹਿ ਲਓ ਇਹਦਾ ਫਸਾਡ ਬਿਲਡਿੰਗ ਹੈਗੀ ਹੈ, ਬਿਲਕੁਲ ਸਾਹਮਣੇ ਵਾਲੀ ਜਿਹੜੀ ਹੈਗੀ ਉਹ ਹੈਗੀ ਹੈ, ਪਰ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਬੈਕ ਸਾਈਡ ਤੇ ਆਹ ਵਾਲੀ ਬਿਲਡਿੰਗ ਹੈਗੀ। ਤੇ ਨਾਲ ਆਹ ਜਿਹੜਾ ਟਰੀ ਹੈਗਾ, ਇਹ ਟਰੀ ਹੈ ਜਿੱਥੇ ਕਿਹਾ ਜਾਂਦਾ ਕਿ ਗੁਰੂ ਸਾਹਿਬ ਨੇ ਔਖੇ ਸਾਧੂਆਂ ਨੂੰ ਟਰੀ ਦੇ ਥੱਲੇ ਭੋਜਨ ਛਕਾਇਆ ਸੀ। ਇਹ ਗੁਰਦੁਆਰਾ ਸਾਹਿਬ ਦਾ ਏਰੀਅਲ ਸ਼ਾਟ ਹੈਗਾ, ਪੰਜਾਬੀ ਲਹਿਰ ਦੇ ਡਰੋਨ ਦਾ ਕਮਾਲ ਹੈ। ਤੇ ਨਾਲ ਸਰੋਵਰ ਸਾਹਿਬ ਹੁਣ ਇਸ ਵੇਲੇ ਵਰਤੋਂ 'ਚ ਤਾਂ ਨਹੀਂ ਹੈਗਾ, ਪਰ ਵਧੀਆ ਮੇਨਟੇਨਡ ਕਹਿ ਲਓ। ਇਹਦੀ ਜਿਹੜੀ ਹੈਗੀ ਆ ਉਹ ਬ੍ਰਿਕ ਵਰਕ ਵਗੈਰਾ ਬਿਲਕੁਲ ਸਾਂਭਿਆ ਹੋਇਆ, ਕੋਈ ਇਹਦੇ 'ਚ ਖਰਾਬੀ ਨਹੀਂ ਹੈਗੀ। ਸ਼ਾਰਟ ਹੈ, ਆਲੇ ਦੁਆਲੇ ਦੇਖੋ ਤੁਸੀਂ, ਹਾਲੇ ਵੀ ਦੂਰ ਦੂਰ ਤੱਕ ਜਿਹੜੇ ਖੇਤ ਹੈਗੇ ਆ ਨਜ਼ਰ ਆਉਂਦੇ ਆ। ਢਿੱਲੋਂ ਸਾਹਿਬ, ਏਰੀਆ ਕਮਰਸ਼ੀਅਲ ਹੋਣ ਜਾ ਰਿਹਾ ਕਿ ਇਹ ਹਾਲੇ ਵੀ ਪਿੰਡੂ ਏਰੀਆ ਹੈਗਾ? ਕੀ ਇਹਦਾ ਕੀ ਰਿਪੋਰਟ ਹੈਗੀ ਹੈ? ਜਿਹੜੀ ਯੂਨੀਵਰਸਿਟੀ ਬਣਨੀ ਸੀ ਉਹ ਇੱਥੇ ਬਣ ਰਹੀ ਹੈ ਕਿ ਨਨਕਾਣਾ ਸਾਹਿਬ ਆ ਗਈ? ਨਹੀਂ, ਉਹ ਦੂਰ ਹੈ ਨਨਕਾਣਾ ਸਾਹਿਬ, ਲੇਕਿਨ ਇਹ ਵੀ ਇੰਨਾ ਕਮਰਸ਼ੀਅਲ ਨਹੀਂ ਗਾ, ਕਸਬਾ ਟਾਈਪ ਹੈ, ਵੱਡਾ ਕਸਬਾ ਟਾਈਪ ਹੈ, ਛੋਟਾ ਜਿਹਾ ਸ਼ਹਿਰ ਆਪਾਂ ਕਹਿ ਸਕਦੇ ਹਾਂ। ਗੁਰਦੁਆਰਾ ਸਾਹਿਬ ਅੰਦਰੋਂ ਤੁਹਾਨੂੰ ਪਤਾ ਬਹੁਤ ਖੂਬਸੂਰਤ ਬਣਾਇਆ, ਅੰਦਰੋਂ ਬਹੁਤ ਖੂਬਸੂਰਤ। ਜਿਹੜੇ ਕੇਅਰ ਟੇਕਰ ਨੇ ਉਹ ਬਹੁਤ ਮਿਹਨਤ ਕਰਦੇ ਨੇ, ਬੜਾ ਗ੍ਰੀਨਰੀ, ਬੂਟੇ, ਘਾਹ, ਫੁੱਲ ਬਹੁਤ ਜ਼ਬਰਦਸਤ ਬਣਾਇਆ। ਮੈਂ ਜੀ ਜਿੰਨੇ ਪਾਕਿਸਤਾਨ 'ਚ ਗੁਰਦੁਆਰਾ ਸਾਹਿਬਾਂ 'ਚ ਗਿਆ, ਜਿਹੜੇ ਇੱਥੇ ਦੇ ਕੇਅਰ ਟੇਕਰ ਹੈਗੇ ਨੇ, ਉਹਨਾਂ ਨੂੰ ਹਿਸਟਰੀ ਦੀ ਬਹੁਤ ਜ਼ਿਆਦਾ ਜਾਣਕਾਰੀ ਸੀ। ਮਤਲਬ ਹੁਣ ਮੈਨੂੰ ਐਕਚੁਅਲੀ
ਧਿਆਨ ਨਹੀਂ ਰਿਹਾ, ਨਹੀਂ ਤਾਂ ਮੈਂ ਇੱਕ ਵੀਡੀਓ ਜਿਹੜੀ ਸੀ ਇੱਥੇ ਦੀ ਜ਼ਰੂਰ ਆਪਣੇ ਦੋਸਤਾਂ ਨਾਲ ਸਾਂਝੀ ਕਰਦਾ। ਪਰ ਹੀ ਵਾਜ਼ ਵੈਰੀ ਨੌਲੇਜੇਬਲ, ਔਰ ਸਾਨੂੰ ਚੰਗਾ ਲੱਗਦਾ ਕਿ ਅਸੀਂ ਜਦੋਂ ਵਿਜ਼ਿਟ ਕਰਦੇ ਹਾਂ, ਜਦੋਂ ਉੱਥੇ ਲੋਕਲ ਰਹਿਣ ਵਾਲੇ ਲੋਕ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸੀਗੇ, ਉਹ ਵੀ ਮਤਲਬ ਕਾਫੀ ਜ਼ਿਆਦਾ ਗੁਰੂ ਸਾਹਿਬਾਨ ਦੇ ਪ੍ਰਤੀ ਬਹੁਤ ਆਦਰ ਸਤਿਕਾਰ ਦੇ ਨਾਲ ਸਾਰੀ ਸਾਖੀ ਸੁਣਾਉਂਦੇ ਆ, ਔਰ ਕਹਿ ਲਓ ਭਈ ਕਈ ਸਾਲਾਂ ਤੋਂ ਉਹਦੀ ਜਿਹੜੀ ਸੇਵਾ ਕਰਦੇ ਸੀਗੇ। ਸੋ ਇਟ ਜਸਟ ਫੀਲਸ ਗੁੱਡ। ਤੇ ਇਸ ਨਾਲ ਮੈਂ ਇਹ ਵੀ ਦੱਸ ਚੱਲਾਂ ਕਿ ਜਿਹੜੇ ਆਲੇ ਦੁਆਲੇ ਵਾਲੇ ਲੋਕ ਹੈਗੇ ਆ, ਕਿਉਂਕਿ ਅਸੀਂ ਜਦੋਂ ਵੀ ਮੈਂ ਗਿਆ ਉਦੋਂ ਢਿੱਲੋਂ ਸਾਹਿਬ ਇੱਥੇ ਸੰਗਤ ਨਹੀਂ ਹੁੰਦੀ, ਆਪਾਂ ਆਫ ਜਦੋਂ ਜਥੇ ਤੋਂ ਬਿਨਾਂ ਕਈ ਵਾਰੀ ਜਾਈਦਾ। ਮੈਂ ਤੁਹਾਡੀ ਗੱਲ, ਮੈਨੂੰ ਉੱਥੋਂ ਦੇ ਮੇਰੇ ਦੋਸਤ ਨੇ ਉਸਮਾਨ ਮੰਜ, ਤੇ ਉੱਥੋਂ ਦੇ MPA ਨੇ PTI ਦੇ, ਉਹਨਾਂ ਨੇ MPA ਹੋਣ ਦੇ ਬਾਵਜੂਦ ਮੈਨੂੰ ਬਹੁਤ ਵਾਰੀ ਉਹਦੇ ਰਾਹੀਂ ਫੋਨ ਕੀਤਾ ਵੀ ਤੁਸੀਂ ਕੋਈ ਜਿਹੜੇ ਵੀ ਸਰਦਾਰ ਆਉਂਦੇ ਨੇ ਮੈਨੂੰ ਐਡਵਾਂਸ ਦੱਸਿਆ ਕਰੋ, ਅਸੀਂ ਕੋਈ ਇੱਥੋਂ ਦੀ ਉਹਨਾਂ ਦੀ ਕੋ ਆਉਣ ਦੀ ਖਾਤਰ ਤੋਂ ਅਦਾ ਕਰ ਸਕੀਏ, ਉਹਨਾਂ ਦਾ ਕੋਈ ਇੰਤਜ਼ਾਮ ਕਰ ਸਕੀਏ। ਫਿਰ ਗਵਰਨਮੈਂਟ ਨੇ ਮੈਨੂੰ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਅਸੀਂ ਵੀ ਕਵਾਂਗੇ ਤੁਸੀਂ ਆਪਣੇ ਚੈਨਲ ਦੀ ਰਾਹੀਂ ਕਹੋ ਕਿ ਸੜਕ ਬਣਨੀ ਚਾਹੀਦੀ ਹੈ ਜਿਹੜੀ ਨਨਕਾਣਾ ਸਾਹਿਬ ਤੋਂ ਉੱਥੇ ਤੱਕ ਜਾਂਦੀ। ਗਵਰਨਮੈਂਟ ਨੇ ਉਹ ਵੀ ਕਾਰਪੇਟ ਸੜਕ ਵੀ ਬਣਾ ਦਿੱਤੀ ਹੈ। ਸੋ ਉਹ MPA ਸਾਹਿਬ ਨੇ ਜਿਹੜੇ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਨੇ, ਸੋ ਉਹਨਾਂ ਦੀ ਵੀ ਹੈ ਇੱਛਾ ਕਿ ਜਦੋਂ ਵੀ ਸਰਦਾਰਾਂ ਦੇ ਜਥੇ ਹੋਣ ਸਾਨੂੰ ਐਡਵਾਂਸ ਦੱਸਿਆ ਜਾਏ, ਅਸੀਂ ਉਹਨਾਂ ਦੀ ਕੋਈ ਖਾਤਰ ਤੋਂ ਅਦਾ ਕਰ ਸਕੀਏ। ਜੀ ਢਿੱਲੋਂ ਸਾਹਿਬ, ਮੈਨੂੰ ਇੱਕ ਗੱਲ ਇੱਥੇ ਹੋਰ ਯਾਦ ਆ ਗਈ। ਜਦੋਂ ਆਪਾਂ ਅੰਦਰ ਬੈਠੇ ਸੀਗੇ, ਤੁਸੀਂ ਸਾਡੇ ਨਾਲ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਨਹੀਂ, ਜਿਹੜੇ ਬਾਬਾ ਜੀ ਸੀ ਉਹ ਬਹੁਤ ਲੰਬੀ ਸਾਖੀ ਸੁਣਾ ਰਹੇ ਸੀ। ਉਹਨਾਂ ਨੇ ਬਹੁਤ ਲੰਬੀ ਸਾਖੀ ਸੁਣਾਈ। ਮੇਰੇ ਦਾਦੀ ਜੀ ਉਹ ਮਜ਼ਾਕੀਆ ਕਿਸਮ ਦੇ ਨੇ, ਉਹ ਸਾਖੀ ਸਾਰੀ ਸੁਣ ਲਈ ਉਹਨਾਂ ਨੇ ਕਿ ਹਾਂਜੀ ਗੁਰੂ ਸਾਹਿਬ ਨੇ ਏਦਾਂ ਭੋਜਨ ਛਕਾਇਆ। ਮੁੜ ਕੇ ਕਹਿੰਦੇ ਜਦੋਂ ਗੱਲ ਹੋ ਰਹੀ ਵੀ ਗੁਰਦੁਆਰਾ ਸਾਹਿਬ ਕਦੋਂ ਬਣਿਆ, ਮੁੜ ਕੇ ਹੌਲੀ ਦੇਣੀ ਪੋਲਾ ਜਿਹਾ ਕਹਿੰਦੇ ਇਸ ਗੁਰਦੁਆਰੇ ਪ੍ਰਸ਼ਾਦ ਵੀ ਦਿੱਤਾ ਜਾਂਦਾ। ਅਸੀਂ ਥੱਕੇ ਸੀ ਨਾ, ਬੜੇ ਚਿਰ ਤੇ ਆਉਂਦੇ ਸੀਗੇ, ਮਤਲਬ ਏਦਾਂ ਨਹੀਂ ਕਿ ਵੀ ਪ੍ਰਸ਼ਾਦ ਸਾਨੂੰ ਦੇ ਦੋ। ਉਹ ਕਹਿੰਦੇ ਬਾਬਾ ਜੀ ਇੱਥੇ, ਪਰ ਜੇ ਸਟਾਈਲ ਨਾਲ ਕਿਹਾ YouTube ਤੇ ਵੀਡੀਓ ਮੇਰੀ ਹੈਗੀ ਆ 97 ਈਅਰ 올ਡ, ਬੋਲੋ ਇੰਨੀ ਸੈਂਸ ਆਫ ਹਿਊਮਰ ਰੱਖਣੀ, ਮੈਨੂੰ ਬੜਾ ਹਾਸਾ ਆਇਆ ਕਿ ਮੈਂ ਬੀਬੀ ਜੀ ਦੇਖੋ ਕਹਿੰਦੇ ਇੱਥੇ ਪ੍ਰਸ਼ਾਦ ਵੀ ਦਿੱਤਾ ਜਾਂਦਾ। ਬੜੇ ਬਾਬਾ ਜੀ ਵੀ ਸਮਝ ਗਏ ਵੀ ਹੁਣ ਸਾਡੀ ਲੰਬੀ ਹੋ ਗਈ, ਉਹਨਾਂ ਨੇ ਫਟਾਫਟ ਪਹਿਲਾਂ ਪ੍ਰਸ਼ਾਦ ਦਿੱਤਾ। ਨਹੀਂ ਟਰੈਵਲ ਵੀ ਲੰਬਾ ਮੇਰੇ ਖਿਆਲ ਕੀਤਾ ਸੀ। ਹਾਂਜੀ ਚਲੋ ਠੀਕ ਹੈ ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਤੇ ਜਿੰਨੇ ਵੀ ਦੋਸਤ ਐਂਡ ਤੇ ਫਿਰ ਮੈਂ ਦੱਸਾਂ ਸਾਨੂੰ ਵੇਖਣ ਦੇ, ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਹਾਡਾ ਆਪਣੀ ਵਾਲ ਤੇ ਕਰਿਓ, ਤੁਹਾਡੀ ਵਾਲ ਤੇ ਜਾਏਗੀ, ਸਮਝੋ ਤੁਹਾਡੇ ਘਰਾਂ 'ਚ ਪਹੁੰਚ ਗਈ, ਤੁਹਾਡੀ ਫੈਮਿਲੀ 'ਚ ਪਹੁੰਚ ਗਈ। ਗੁਰਦੁਆਰਾ ਸਾਹਿਬ ਦੀ ਹਿਸਟਰੀ ਬੜੀ ਇਨਫੋਰਮੇਟਿਵ ਤੁਹਾਡੇ ਵਾਸਤੇ ਵੀਡੀਓ ਸਾਬਤ ਹੋਏਗੀ। ਤੇ ਉਸ ਤੋਂ ਹਟ ਕੇ ਜੁਮੇ ਦਾ ਦਿਨ ਆ, ਅੱਜ ਫਰਾਈਡੇ ਆ, ਸਾਰਿਆਂ ਨੂੰ ਜੁਮੇ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਈਦ ਆਉਣ ਵਾਲੀ ਆ ਥੋੜੇ ਦਿਨਾਂ ਦੇ ਵਿੱਚ ਹੀ, 10-12 ਦਿਨ ਦੇ ਵਿੱਚ ਹੀ। ਤੁਸੀਂ ਜਿਹੜੇ ਵੀ ਬਾਹਰ ਲੋਕ ਬੈਠੇ ਨੇ, ਜਿਹੜਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਾ ਪਾਕਿਸਤਾਨ ਕਨੈਕਸ਼ਨ ਜ਼ਰੂਰ ਹੈ, ਕਿਸੇ ਦੋਸਤ ਹੈ ਨੇ ਸੋਸ਼ਲ ਮੀਡੀਆ ਦੇ ਰਾਹੀਂ, ਉਹਨਾਂ ਨੂੰ ਗਿਫਟ ਦਿਓ ਇੱਕ ਕਿਤਾਬ ਲੈ ਕੇ। ਅਸੀਂ ਥੱਲੇ ਈਮੇਲ ID ਵੀ ਛੱਡਦੇ ਹਾਂ, nasir.dhillon@yahoo.com। ਇਸ ਈਮੇਲ ID ਤੇ ਵੀ ਕੰਟੈਕਟ ਕਰ ਸਕਦੇ ਹੋ, ਡਾਕਟਰ ਸਾਹਿਬ ਨਾਲ ਵੀ ਕੰਟੈਕਟ ਕਰ ਸਕਦੇ ਹੋ। ਆਪਣੇ ਦੋਸਤਾਂ ਨੂੰ ਇੱਥੇ ਬੁੱਕ ਜਿਹੜੀ ਕਿਤਾਬ ਆ ਇਹ ਖਰੀਦ ਕੇ ਤੋਹਫੇ ਦੇ ਤੌਰ ਤੇ ਦਿਓ। ਈਦ ਆਉਣ ਡਈ ਆ, ਜਿਹੜੇ ਹਿਸਟਰੀ ਪੜ੍ਹਨਾ ਚਾਹੁੰਦੇ ਨੇ ਇੱਥੋਂ ਦੇ ਸਟੂਡੈਂਟਸ, ਉਹਨਾਂ ਦੀ ਡਿਮਾਂਡ ਆ 6000 ਬੁੱਕ ਦੀ ਕੀਮਤ ਹੈ, ਬਹੁਤੀ ਵੱਡੀ ਨਹੀਂ ਹੈਗੀ। ਸੋ ਉਹਨਾਂ ਤੱਕ ਇਹ ਕਿਤਾਬ ਪਹੁੰਚਾਈਏ ਆਪਾਂ। ਜਿਸ ਤਰ੍ਹਾਂ ਮੇਰਾ ਇੱਕ ਦੋਸਤ ਆ ਜਰਮਨੀ ਤੋਂ, ਉਹਨਾਂ ਨੇ ਅੱਗੇ ਪ੍ਰੀਤ ਕੌਰ ਜੀ, ਉਹਨਾਂ ਨੇ 5 ਬੁੱਕਸ ਖਰੀਦ ਕੇ ਦੋਸਤਾਂ ਤੱਕ ਪਹੁੰਚਾਈਆਂ। ਹੁਣ 10 ਤਾਂ ਮੈਨੂੰ ਹੋਰ ਆਇਆ ਜੀ, 10 ਕਿਤਾਬਾਂ ਜਿਹੜੇ ਲੋੜਵੰਦ ਨੇ ਉਹਨਾਂ 'ਚ ਪਹੁੰਚਾਓ। ਤੁਸੀਂ ਜ਼ਰੂਰ ਹਿੱਸਾ ਬਣੋ, ਆਪਣਾ ਰਾਬਤੇ ਵਧਾਈਏ, ਦੋਸਤੀਆਂ ਵਧਾਈਏ। ਇੱਕ ਤੁਹਾਡਾ ਗਿਫਟ ਵੀ ਹੋਵੇਗਾ, ਇੱਕ ਕਹਿ ਲਓ ਜਿਹੜੀ ਪਾਕਿਸਤਾਨ ਦੀ ਹਿਸਟਰੀ ਆ, ਸਿੱਖਾਂ ਦੀ ਹਿਸਟਰੀ ਆ, ਤੇ ਪਾਕਿਸਤਾਨ ਦੀ ਸਾਰਿਆਂ ਨਾਲ ਵੱਡੀ ਗੱਲ ਆ, ਪਾਕਿਸਤਾਨ ਦੀ ਆਪਣੀ ਹਿਸਟਰੀ, ਸਾਡਾ ਆਪਣਾ ਖਜ਼ਾਨਾ, ਅਸੀਂ ਉਹਦੇ ਤੱਕ ਪਹੁੰਚ ਸਕੀ। ਉਹਨਾਂ ਲੋਕਾਂ ਤੱਕ ਜਦੋਂ ਇਹ ਕਿਤਾਬ ਜਾਏਗੀ, ਸਪੋਜ਼ ਜਿਸ ਤਰ੍ਹਾਂ MPA ਸਾਹਿਬ ਨੇ, ਮੈਂ ਪਹਿਲਾਂ ਪ੍ਰਾਇੋਰਟੀ ਰੱਖਾਂਗਾ ਕਿ ਕਿਤਾਬ ਉਹਨਾਂ ਨੂੰ ਭਜਵਾਵਾਂ, ਉਹਨਾਂ ਤੱਕ ਭਜਵਾਵਾਂ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਇਸ ਗੁਰਦੁਆਰਾ ਸਾਹਿਬ ਦੀ ਆਹ ਹਿਸਟਰੀ ਆ, ਆਹ ਇਹਦੀ ਸਾਡੀ ਪਹਿਚਾਣ ਹੈ, ਗੁਰਦੁਆਰਾ ਸਾਡੀ ਦੁਨੀਆ ਪੂਰੀ ਦੀ ਪਹਿਚਾਣ ਹੈ। ਸੋ ਇਹਦੇ ਨਾਲ ਹੀ ਡਾਕਟਰ ਸਾਹਿਬ 45 ਮਿੰਟ ਹੋਣ ਵਾਲੇ ਆ, ਇਜਾਜ਼ਤ ਚਾਹਾਂਗੇ, ਕੁਝ ਕਹਿਣਾ ਚਾਹੋ ਜੀ ਢਿੱਲੋਂ ਸਾਹਿਬ। ਮੈਂ ਜਾਣ ਤੋਂ ਪਹਿਲਾਂ ਐਕਚੁਅਲੀ ਮੈਂ ਕੋਸ਼ਿਸ਼ ਤਾਂ ਕਰ ਰਿਹਾ ਸੀ ਵੀ ਇਹ ਜਿਹੜਾ ਟੌਪਿਕ ਹੈ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਆਵੇ, ਸਾਕਾ ਨਨਕਾਣਾ ਸਾਹਿਬ ਦੇ ਵਿੱਚ, ਪਰ ਕਿਉਂਕਿ ਕਰਤਾਰ ਸਿੰਘ ਝੱਬਰ ਜੀ ਦੇ ਨਾਲ ਜੁੜਦਾ ਹੈ, ਸੋ ਇਸ ਕਰਕੇ ਮੈਂ ਕੁਝ ਲਾਈਨਾਂ ਥੋੜੀ ਜਿਹੀ ਆਪਣੇ ਦੋਸਤਾਂ ਦੇ ਸੁਣਨ ਦੇ ਲਈ, ਕਿਉਂਕਿ ਅੱਜ ਆਪਾਂ ਵਿਰਕਗੜ੍ਹ ਵਰਕੈਤ ਤਪਾ ਦੀ ਗੱਲ ਕਰ ਰਹੇ ਹਾਂ, ਚੂੜਕਾਨਾ ਦੀ ਗੱਲ ਕਰ ਰਹੇ ਹਾਂ। ਸੋ ਸਾਕਾ ਨਨਕਾਣਾ ਦੇ ਵਿੱਚ ਮੈਂ ਥੋੜਾ ਜਿਹਾ, ਕਿਉਂਕਿ ਇਹਦੇ ਨਾਲ ਜਿਹੜਾ ਇਤਿਹਾਸ ਹੈ ਮਿਲਦਾ, ਉਹਦੇ ਬਾਰੇ ਦੱਸ ਦੇਣਾ ਵੀ ਜਦੋਂ ਸਾਕਾ ਨਨਕਾਣਾ ਹੋਇਆ, ਉਸ ਰਾਤ ਨੂੰ ਜਿਹੜਾ ਮਹੰਤ ਸੀ ਉਹ ਫਿਲਹਾਲ ਜਿਹੜੀ ਉਹ ਰਾਤ ਸੀਗੀ ਉਦੋਂ ਲੁੱਕ ਗਿਆ। ਮੁੜ ਕੇ ਉਹਨੂੰ ਸੈਂਟਰਲ ਜੇਲ੍ਹ ਲਾਹੌਰ ਸੀ, ਉਹ ਫਟਾਫਟ ਰਾਤੋਂ ਰਾਤ ਹੀ ਭੇਜ ਦਿੱਤਾ ਗਿਆ। ਅਗਲੇ ਦਿਨ ਸਵੇਰੇ ਜਿਹੜੇ ਭਾਈ ਉੱਤਮ ਸਿੰਘ ਜੀ ਸੀਗੇ, ਉਹਨਾਂ ਨੂੰ ਵੀ ਕਹਿ ਲਓ ਵੀ ਨਾਲ ਫੜ ਲਿਆ ਸੀਗਾ। ਉਹਨਾਂ ਨੂੰ ਵੀ ਪਤਾ ਲੱਗਾ ਵੀ ਉਹਨਾਂ ਦੀ ਜਿਹੜੀ ਲਾਈਫ ਹੈਗੀ ਆ ਉਹ ਵੀ ਖਤਰੇ 'ਚ ਹੈ। ਉਹਨਾਂ ਨੇ ਕੀ ਕੀਤਾ ਵੀ ਜਿਹੜਾ ਹੁਣ 20 ਤਰੀਕ ਹੈ, 20 ਫਰਵਰੀ 1921, ਅਗਲੇ ਦਿਨ ਮਤਲਬ 11 ਵਜੇ ਆੜਤੀ ਸੀਗਾ ਭਾਈ ਧਰਮ ਸਿੰਘ ਅਕਾਲੀ,
ਭਾਈ ਧਰਮ ਸਿੰਘ ਅਕਾਲੀ ਸੀ ਜਿਹੜਾ, ਉਹਨੇ ਇੱਕ ਟੈਲੀਗ੍ਰਾਮ ਭੇਜੀ ਮੰਡੀ ਚੂੜਕਾਣਾ ਸੱਚਾ ਸੌਦਾ ਇੱਥੇ ਆਪਣੇ ਗੁਰਦੁਆਰਾ ਸਾਹਿਬ, ਜਿਹੜੀ ਐਡਰੈਸ ਕਿਹਨੂੰ ਕੀਤੀ ਗਈ ਸੀ? ਭਾਈ ਕਰਤਾਰ ਸਿੰਘ ਝੱਬੜ ਜੀ ਨੂੰ। ਉਹਦਾ ਸਬਜੈਕਟ ਕੀ ਸੀ? ਭਾਈ ਲక్ష్మణ ਸਿੰਘ ਐਂਡ ਦਲੀਪ ਸਿੰਘ ਹੈਵ ਬੀਨ ਕਿਲਡ, ਦ ਮਹੰਤ ਇਜ਼ ਕਿਲਿੰਗ ਅਦਰ ਸਿੱਖਸ, ਹੀ ਇਜ਼ ਬਰਨਿੰਗ ਸਿੱਖਸ ਅਲਾਈਵ ਬਾਈ ਪੋਰਿੰਗ ਆਇਲ, ਵੀ ਆਰ ਅੰਡਰ ਸੀਜ, ਕਮ ਵਿਦ ਦ ਜਥਾ ਇਮੀਡੀਏਟਲੀ। ਮਤਲਬ ਉਹਨਾਂ ਨੇ ਉਸ ਵੇਲੇ, ਜਦੋਂ ਉਸ ਵੇਲੇ ਇਹ ਭਾਣਾ ਵਰਤਿਆ, ਮਤਲਬ ਉਸ ਤੋਂ ਬਾਅਦ ਫਟਾਫਟ ਹੀ ਜਿਹੜੀ ਤਾਰ ਸੀ ਖੜਕਾਈ ਭਾਈ ਕਰਤਾਰ ਸਿੰਘ ਝੱਬੜ ਜੀ ਨੂੰ, ਜਿਹੜੇ ਉਸ ਵੇਲੇ ਇੱਥੇ ਸੀਗੇ ਸੱਚਾ ਸੌਦਾ ਚੂੜਕਾਣਾ। ਉਸ ਵੇਲੇ ਅਬਾਊਟ 100 ਦੇ ਕਰੀਬ ਕਹਿੰਦੇ ਪਏ ਅਕਾਲੀ ਸੀਗੇ ਇੱਥੇ ਸੱਚਾ ਸੌਦਾ। ਉਹਨਾਂ ਨੇ ਪ੍ਰਸ਼ਾਦਾ ਛਕਿਆ। ਜਦੋਂ ਉਸ ਵੇਲੇ ਪ੍ਰਸ਼ਾਦਾ ਛਕ ਰਹੇ ਸੀਗੇ, ਉਹ ਲੰਗਰ ਜਿਹੜਾ ਸੀ ਉਹ ਲੰਗਰ ਹਾਲ ਦੇ ਵਿੱਚ ਬੈਠੇ ਸੀ। ਉਹ ਟੈਲੀਗ੍ਰਾਮ ਸੁਣਦੇ ਹੀ ਜਥਾ ਇੱਕਦਮ ਉੱਠਿਆ ਤੇ ਉਹਨਾਂ ਨੇ ਭਾਈ ਕਰਤਾਰ ਸਿੰਘ ਜੀ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਹੌਸਲਾ ਬਖਸ਼ੋ। ਉੱਥੇ ਚੱਲ ਕੇ ਤੇ ਉਹਨਾਂ ਨੇ ਕਹਿ ਲਓ ਵੀ ਉਹੀ ਕੰਮ ਜੋ ਵੀ ਅਸੀਂ ਚੰਦੂ ਦਾ ਕੀਤਾ ਸੀਗਾ ਪੁਰਾਤਨ ਸਮੇਂ 'ਚ ਗੁਰੂ ਅਰਜਨ ਦੇਵ ਜੀ ਦੀ ਲਈ, ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ, ਵੀ ਉਹੀ ਕੰਮ ਜਿਹੜਾ ਸੀ ਉਹਦਾ ਮਹੰਤ ਦਾ ਜਾਇਜ਼ ਕਰਨਾ। ਉਸ ਤੋਂ ਬਾਅਦ ਉਹ ਜਿਹੜਾ ਸੱਚਾ ਸੌਦਾ ਗੁਰਦੁਆਰਾ ਸਾਹਿਬ ਸੀ, ਇਹ ਭਾਈ ਸੁੱਚਾ ਸਿੰਘ ਤੇ ਭਾਈ ਜਿਹੜੇ ਸੀਗੇ ਕਰਤਾਰ ਸਿੰਘ ਝੱਬੜ ਤੇ ਭਾਈ ਲੱਖਾ ਸਿੰਘ, ਇਹਨਾਂ ਦੇ ਨਾਲ ਇਹਨਾਂ ਨੂੰ ਛੱਡ ਕੇ ਫਿਰ ਉਹ ਗੋਹੇ ਜਥਾ ਇੱਕ ਕਿਹਾ ਜਾਂਦਾ, ਗੋਹੇ ਜਥਾ, ਘੋਹੇ ਜਥਾ, ਘੋਹੇ ਪਿੰਡ ਹੋਣਾ, ਘੋਹੇ ਪਿੰਡ, ਘੋਹੇ ਜਥੇ ਦੇ ਨਾਲ ਜਿਹੜਾ ਸੀ ਉਹ ਚਲੇ ਗਏ ਉਹਨਾਂ ਦੇ ਨਾਲ। ਸੋ ਘੋਹੇ ਪਿੰਡ ਹੈਗਾ, ਉਹ ਉਸ ਜਥੇ ਦੇ ਨਾਲ ਰਲ ਕੇ ਇਹ ਪਹੁੰਚ ਗਏ। ਸੋ ਉੱਥੇ ਜਾ ਕੇ ਉਹਨਾਂ ਨੇ ਜਾ ਕੇ ਕਹਿ ਲਓ ਸੀ ਵੀ ਇਹ ਸਾਰਾ ਨਨਕਾਣਾ ਸਾਹਿਬ ਦੀ ਜਿਹੜੀ ਖਬਰ ਸੀ ਪੂਰੇ ਜਿਹੜੇ ਬਿਰਕੈਤ ਤਪਾ ਦੇ ਪਿੰਡ ਸੀ ਉਹਨਾਂ 'ਚ ਪਹੁੰਚ ਗਈ। ਜਿਹੜੇ ਇੱਕ ਸੀ ਬਾਬਾ ਸ਼ੇਰ ਸਿੰਘ ਜੀ ਲੰਗਰਾਂ ਵਾਲੇ, ਤੇ ਨਾਲ ਸੀਗੇ ਭਾਈ ਸੁੱਚਾ ਸਿੰਘ ਜੀ ਚੱਕ ਗੁਰਦਾਸ। ਇਹਨਾਂ ਦਾ ਕਾਫੀ ਵੱਡਾ ਰੋਲ ਹੈਗਾ, ਦੋ ਜਣਿਆਂ ਦਾ। ਇਹ ਜਿਹੜੀ ਖਬਰ ਸੀ ਸਾਰੇ ਪਿੰਡਾਂ ਦੇ ਵਿੱਚ ਪਹੁੰਚਾਉਣ ਨੂੰ, ਤਾਂ ਕਿ ਜਿਹੜੇ ਸਾਰੇ ਹਜ਼ਾਰਾਂ ਲੋਕੀ ਮੁੜ ਕੇ ਚੰਦਰਕੋਟ ਪਿੰਡ ਦੇ ਵਿੱਚ ਪਹੁੰਚੇ ਸ਼ਾਮ ਤਾਈਂ, ਇਹ ਜਿੱਥੋਂ ਕਿ ਸਾਰਾ ਜਿਹੜਾ ਸੀ ਜਥਾ ਸੀ ਇਹ ਮੂਵ ਹੋਣ ਲੱਗਾ। ਮੁੜ ਕੇ ਜਿਹੜਾ ਮਹੰਤ ਨਰਾਇਣ ਦਾਸ ਸੀ, ਉਹਦਾ ਸੀ ਇੱਕ ਚਾਚਾ ਗੁਰੂ, ਉਹ ਗੱਡੀ 'ਚ ਬੈਠਾ ਸੀ, ਉਹਨੂੰ ਜਾ ਕੇ ਮਿਲੇ। ਮਤਲਬ ਉਹਦੇ ਨਾਲ ਵੀ ਕਹਿ ਲਓ ਵੀ ਇਹਨਾਂ ਦੀ ਖੇਬੜਬਾਜੀ ਹੋਈ। ਇਹ ਮਤਲਬ ਇਹ ਸਾਰੇ ਮਤਲਬ ਕਹਿ ਲਓ ਵੀ ਉਸ ਵੇਲੇ ਕਿਹਾ ਜਾਂਦਾ ਵੀ ਉਹ ਬਦਲਾ ਲੈਣ ਦੇ ਲਈ ਪੂਰੇ ਜਿਹੜੇ ਸੀਗੇ ਮੂਡ ਦੇ ਵਿੱਚ ਸੀਗੇ। ਮੁੜ ਕੇ ਇਹਨਾਂ ਨੇ ਜਾ ਕੇ ਲਾਂਘੜਾ ਜਥੇ ਦੇ ਨਾਲ ਇੱਕ ਹੋਰ ਜਥਾ ਮਿਲ ਗਿਆ ਇਹਨੂੰ, ਲਾਂਘੜਾ ਜਥਾ, ਉਹਨਾਂ ਕੋਲ ਛਵੀਆਂ ਸੀਗੀਆਂ, ਉਹਨਾਂ ਦੇ ਨਾਲ ਵੀ ਇਹ ਗੱਡੀ 'ਚ ਬੈਠ ਗਿਆ ਤੇ ਮੁੜ ਕੇ ਇਹਨਾਂ ਦੇ ਨਾਲ ਭੀਖੀ ਜਥਾ। ਇਹ ਮੈਂ ਦੱਸ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਹੋਈਆਂ ਇੱਥੋਂ ਸ਼ੁਰੂ ਹੋਈਆਂ, ਸੱਚਾ ਸੌਦਾ ਤੋਂ, ਗੁਰਦੁਆਰਾ ਸੱਚਾ ਸੌਦਾ ਤੋਂ, ਜਿੱਥੋਂ ਫਿਰ ਮੁੜ ਕੇ ਜਥੇ ਸੀ ਹੌਲੀ ਹੌਲੀ ਜਿੱਦਾਂ ਇਹ ਨਨਕਾਣਾ ਸਾਹਿਬ ਨੂੰ ਵੱਧਦੇ ਗਏ, ਇਹ ਸਾਰੇ ਜਿਹੜੇ ਆਪਸ ਵਿੱਚ ਇਹ ਮਿਲ ਗਏ। ਤੇ ਮੁੜ ਕੇ ਵੀ ਜਦੋਂ ਸਾਰੀ ਇਹ ਕਾਰਵਾਈ ਹੁੰਦੀ ਹੈ, ਉਹ ਮਤਲਬ ਉਹਦੀ ਸਟਾਰਟਿੰਗ ਜਿਹੜੀ ਹੈਗੀ ਹੈ ਉਹ ਇਟ ਸਟਾਰਟਸ ਫਰੋਮ ਗੁਰਦੁਆਰਾ ਸੱਚਾ ਸੌਦਾ ਵਿਦ ਭਾਈ ਕਰਤਾਰ ਸਿੰਘ ਝੱਬੜ ਇਨੀਸ਼ੀਏਟਿਵ। ਮਤਲਬ ਹੀ ਇਜ਼ ਦ ਵਨ ਜਿਨ੍ਹਾਂ ਨੇ ਇਹ ਸਾਰਾ ਫਟਾਫਟ ਜਦੋਂ ਪਤਾ ਲੱਗ ਗਿਆ ਵੀ ਉਹ ਇਹਨਾਂ ਨੂੰ ਸ਼ਹੀਦੀ ਹੋ ਗਈ ਹੈ ਭਾਈ ਲక్ష్మణ ਸਿੰਘ ਜੀ ਦੀ ਤੇ ਉਹਨਾਂ ਦੇ ਸਾਥੀ ਭਾਈ ਦਲੀਪ ਸਿੰਘ, ਜਿਹੜੀ ਤਾਰ ਆ ਗਈ, ਉਸ ਤੋਂ ਬਾਅਦ ਜਿਹੜਾ ਆਲੇ ਦੁਆਲੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਫਟਾਫਟ ਜਿਹੜਾ ਉੱਥੇ ਪਹੁੰਚਣਾ, ਜਿਹਦੇ ਕਰਕੇ ਫਿਰ ਫਟਾਫਟ ਜਿਹੜਾ ਉੱਥੇ ਸੀ ਨਨਕਾਣਾ ਸਾਹਿਬ ਜਿਹੜੀ ਚਾਬੀਆਂ ਸਿੱਖਾਂ ਨੂੰ ਦਿੱਤੀਆਂ ਗਈਆਂ। ਇਟ ਆਲ ਸਟਾਰਟਡ ਵਿਦ ਦ activism of ਭਾਈ ਕਰਤਾਰ ਸਿੰਘ ਝੱਬੜ ਜੀ ਢਿੱਲੋਂ ਸਾਹਿਬ। I just wanted to add this little bit. I thought it was interesting to add in this chapter. ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬੜਾ ਜ਼ਬਰਦਸਤ ਤੁਸੀਂ ਦੱਸਿਆ ਸਾਰਾ ਹੀ। ਸੋ ਉਮੀਦ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਾਡਾ ਸੈਸ਼ਨ ਅੱਜ ਦਾ ਚੈਪਟਰ ਜਿਹੜਾ ਕੀਤਾ ਵਧੀਆ ਲੱਗਾ ਹੋਵੇਗਾ। ਜੇ ਵਧੀਆ ਲੱਗਾ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੰਟੀ ਦਾ ਬਟਨ ਵੀ ਦੱਬ ਦਿਓ, ਕਿਉਂ ਅਸੀਂ ਰੋਜ਼ਾਨਾ ਸਵੇਰੇ 7 ਵਜੇ ਤੁਹਾਡੇ ਲਈ ਇੱਕ ਬੜੀ ਨੌਲੇਜੇਬਲ ਡਾਕਟਰ ਸਾਹਿਬ ਦੇ ਕੋਲੋਂ ਖਜ਼ਾਨਾ ਜਿਹੜਾ ਉਹ ਖਿੱਚ ਕੇ ਤੁਹਾਡੇ ਤੱਕ ਪਹੁੰਚਾਉਣ ਦੀ, ਤੁਹਾਡੇ ਘਰਾਂ ਤੱਕ, ਤੁਹਾਡੇ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਸੋ ਕੱਲ ਫੇਰ ਮਿਲਾਂਗੇ ਇੱਕ ਵਾਰੀ 7 ਵਜੇ ਪਾਕਿਸਤਾਨੀ ਟਾਈਮ। ਤੁਸੀਂ ਜਿੱਥੇ ਜਿਹੜੇ ਮੁਲਕ 'ਚ ਬੈਠੇ ਹੋ ਉੱਥੋਂ ਦੇ ਟਾਈਮ ਦੇ ਮੁਤਾਬਕ ਤੁਸੀਂ ਆਪਣਾ ਸੈੱਟ ਕਰ ਲਿਓ। ਅਸੀਂ ਲਾਈਵ ਇਹ ਸੈਸ਼ਨ ਕਰੀਦਾ, ਜਿਹੜੇ ਦੋਸਤਾਂ ਨੂੰ ਅੱਗੇ ਅਸੀਂ ਨਾਲ ਲਾਈਵ ਲਈਦਾ ਸੀ, ਉਹਨਾਂ ਦੇ ਕਮੈਂਟਸ ਲਈਦੇ ਸੀ। ਅਗਰ ਉਹ ਸਾਡੇ ਨਾਲ ਲਾਈਵ ਹੋਣਾ ਚਾਹੁੰਦੇ ਨੇ, ਸੋ ਅਸੀਂ ਐਡਵਾਂਸ, ਤੁਸੀਂ ਸਾਨੂੰ ਇਨਬਾਕਸ ਕਰੋ, ਅਸੀਂ ਤੁਹਾਨੂੰ ਅਗਲੇ ਚੈਪਟਰ ਦੱਸਿਆ ਵੀ ਕਰਾਂਗੇ, ਉਹਦੇ 'ਚ ਤੁਹਾਨੂੰ ਨਾਲ ਲਾਈਵ ਲਿਆ ਕਰਾਂਗੇ। ਕਿਉਂਕਿ ਟਾਈਮ ਦੀ ਸ਼ਾਰਟੇਜ ਦੀ ਵਜ੍ਹਾ ਨਾਲ ਜਿੰਨੇ ਵੀ ਦੋਸਤ ਹੁਣ ਕਮੈਂਟ ਕਰ ਰਹੇ ਨੇ ਉਹਨਾਂ ਨੂੰ ਮਾਜ਼ਰਤ ਚਾਹੁੰਦੇ ਕਿ ਉਹਨਾਂ ਨੂੰ ਨਾਲ ਲਾਈਵ ਨਹੀਂ ਆਪਾਂ ਲੈ ਸਕਦੇ, ਕਿਉਂਕਿ ਟਾਈਮ ਥੋੜਾ ਸਾਡੇ ਕੋਲ ਘੱਟ ਹੈ। ਡਾਕਟਰ ਸਾਹਿਬ ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ, ਕੱਲ ਮਿਲਾਂਗੇ 7 ਵਜੇ ਫਿਰ। ਰੱਬ ਰੱਖੇ। ਥੈਂਕ ਯੂ ਜੀ। ਤੇ ਇੱਕ ਵਾਰੀ ਫਿਰ ਅਸੀਂ ਇਸ ਮੁਬਾਰਕ ਮਹੀਨੇ ਤੇ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਕਿਤਾਬਾਂ ਪਾਕਿਸਤਾਨ ਦੇ ਵਿੱਚ ਦੋਸਤਾਂ ਤੱਕ ਪਹੁੰਚਾਈਆਂ ਜਾ ਸਕਣ। ਇਸ ਕਰਕੇ ਅਸੀਂ ਕਿਤਾਬ ਦੀ ਕੀਮਤ ਵੀ ਪਾਕਿਸਤਾਨ ਐਡੀਸ਼ਨ ਦੇ ਲਈ ਬਹੁਤ ਘੱਟ ਰੱਖੀ ਹੈ। ਤੁਹਾਡੇ ਸਹਿਯੋਗ ਦੀ ਲੋੜ ਹੈ। ਤੁਹਾਡੇ ਵੱਲੋਂ ਹਰ ਇੱਕ ਪਰਚੇਜ਼ ਜਿਹੜੀ ਕਰਕੇ ਉੱਥੇ ਗਿਫਟ ਦਿੱਤਾ ਜਾਊਗਾ, ਉਹਦੇ ਲਈ ਮੈਂ ਬਹੁਤ ਦਿਲ ਤੋਂ ਸ਼ੁਕਰ ਅਦਾ ਕਰਦਾ ਜੀ ਢਿੱਲੋਂ ਸਾਹਿਬ। ਥੈਂਕ ਯੂ ਸੋ ਮਚ। ਜਿਹੜੇ ਦੋਸਤ ਕੰਟੈਕਟ ਕਰਨਾ ਚਾਹੋ, ਈਮੇਲ ਆਈਡੀ ਤੁਹਾਡੇ ਪਿਨ ਕੀਤੀ ਅਸੀਂ ਕਮੈਂਟ ਦੇ ਵਿੱਚ, ਉਹਦੇ ਤੋਂ ਤੁਸੀਂ ਕੰਟੈਕਟ ਕਰ ਸਕਦੇ। ਬਹੁਤ ਸ਼ੁਕਰੀਆ।